ending India's Russian oil imports is top priority, says US envoy designate Sergio Gor. Trade deal only once India ends Russian oil imports, says US Commerce Secretary. Causes a rift with India. Trump on imposing tariffs on India for purchasing Russian oil. India was their biggest customer. I put a 50% tariff on India because they are buying oil from Russia. Blindsided by Trump, Modi is learning hard lessons about India's place in the new world order. ਵੈਸਟਰਨ ਮੁਲਕਾਂ ਲਈ ਜਨਰਲ ਔਰ ਅਮਰੀਕਾ ਲਈ ਪਾਰਟਿਕੂਲਰ ਕੋਈ ਪਾਰਟਨਰ ਨਹੀਂ ਹੈ। ਯੂ ਆਰ ਏ ਕਲਾਇੰਟ। ਤੁਹਾਡੀ ਹਸਤੀ ਕਲਾਇੰਟ ਵਾਲੀ ਹੈ। ਜਿੰਨੀ ਦੇਰ ਤੱਕ ਤੁਸੀਂ ਉਹਨਾਂ ਨੂੰ ਮਫਾਦ ਦੇ ਰਹੇ ਹੋ, ਉਹਨਾਂ ਦੇ ਮਫਾਦ 'ਚ ਉਹ ਤੁਹਾਨੂੰ ਦੋਸਤ ਕਹਿਣਗੇ, ਯਾਰ ਕਹਿਣਗੇ। ਈਵਨ ਅਮਰੀਕਾ ਦੇ ਪਾਕਿਸਤਾਨ ਨਾਲ ਸੰਬੰਧ ਆਪਣੇ ਆਪ 'ਚ ਇੱਕ ਉਦਾਹਰਣ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 12 ਸਤੰਬਰ 2025 28 ਭਾਦੋ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਵੈਫਰਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਸੁਖਵਿੰਦਰ ਸਿੰਘ ਜੋਰਾ ਵੱਲੋਂ। ਸੇ ਇਹਨਾਂ ਨੇ ਅੱਜ ਦਾ ਪ੍ਰੋਗਰਾਮ ਆਪਣੀ ਸਿੰਘਣੀ ਬੀਬੀ ਜਸਪੀਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਜਿਹੜਾ ਸਪਾਂਸਰ ਕੀਤਾ ਹੈ। ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਔਰ ਜਿਸ ਤਰ੍ਹਾਂ ਕਿ TV 84 ਦੇ ਜਿਹੜੇ ਸੁਖਵਿੰਦਰ ਸਿੰਘ ਜੀ ਜਿਹੜੇ ਨੇ ਉਹ ਪੱਕੇ ਖੈਰ ਖੁਆਹ ਨੇ ਔਰ ਆਪ ਵੀ ਮੀਡੀਆ ਨਾਲ ਸੰਬੰਧਿਤ ਨੇ ਔਰ TV 84 ਦੀ ਚੜ੍ਹਦੀ ਕਲਾ ਲੋਚਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸੁਖਵਿੰਦਰ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਤੇ ਭਾਰਤ ਦੇ ਹਵਾਲੇ ਨਾਲ ਕਿ ਅਮਰੀਕਾ ਤੇ ਭਾਰਤ ਵਿੱਚ ਵਪਾਰਿਕ ਸਬੰਧਾਂ ਤੇ ਸਿਆਸੀ ਸਬੰਧਾਂ ਨੂੰ ਲੈ ਕੇ ਅੱਜ ਕੱਲ੍ਹ ਜਿਹੜੇ ਮਿਕਸ ਸਿਗਨਲ ਆ ਰਹੇ ਨੇ। ਔਰ ਇੱਕ ਪਾਸੇ ਅਮਰੀਕਾ ਭਾਰਤ ਦੀ ਤਾਰੀਫ ਕਰਦਾ ਹੈ ਅਤੇ ਨਾਲ ਹੀ ਇਹ ਯਾਦ ਦਹਾਨੀ ਵੀ ਕਰਵਾ ਦਿੰਦਾ ਹੈ ਕਿ ਕਿਸੇ ਵੀ ਵਪਾਰਕ ਸਮਝੌਤੇ ਲਈ ਰੂਸ ਤੋਂ ਤੇਲ ਖਰੀਦਣਾ ਬੰਦ ਕਰਨਾ ਪਵੇਗਾ। ਔਰ ਵੇਖੋ ਊਠ ਕਿਸ ਕਰਵਟ ਬੈਠਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਸੁਖਵਿੰਦਰ ਸਿੰਘ ਸਾਡੇ ਲਈ ਬਹੁਤ ਅਹਿਮੀਅਤ ਵਾਲੀ ਥਾਂ ਰੱਖਦੇ ਨੇ। ਜਿੱਥੇ ਉਹਨਾਂ ਦੀਆਂ ਆਪਣੀਆਂ ਸੇਵਾਵਾਂ ਮੀਡੀਆ ਦੇ ਖੇਤਰ 'ਚ ਨੇ, ਵੌਇਸ ਆਫ ਖਾਲਸਾ ਰੇਡੀਓ ਪ੍ਰੋਗਰਾਮ, ਫਿਰ TV ਔਰ ਇਸ ਦੇ ਨਾਲ ਉਹਨਾਂ ਨੇ ਭਾਰਤ ਦੇ ਵਿੱਚ ਜਿਹੜੇ ਮੂਲ ਨਿਵਾਸੀ ਉਹਨਾਂ ਦੇ ਨਾਲ ਰਾਬਤਾ ਕਰਕੇ ਜਿਹੜੀਆਂ ਸਿੱਖ ਵੈਲਿਊਜ਼ ਨੇ, ਸਿੱਖ ਕਦਰਾਂ ਕੀਮਤਾਂ ਨੇ ਉਹਨਾਂ ਤੱਕ ਪਹੁੰਚਾਈਆਂ। ਉਹ ਇੱਕ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ ਔਰ TV 84 ਨਾਲ ਉਹਨਾਂ ਦਾ ਸੰਬੰਧ ਉਸ ਤੋਂ ਵੀ ਪਹਿਲਾਂ ਡਾਕਟਰ ਰਣਜੀਤ ਸਿੰਘ,
ਜਿਨ੍ਹਾਂ ਦਾ ਇਹ ਬ੍ਰੇਨ ਚਾਈਲਡ ਹੈ, ਉਹਨਾਂ ਦੇ ਨਾਲ ਉਹਨਾਂ ਦਾ ਦੋਸਤਾਨਾ ਰਿਹਾ ਹੈ, ਜਿਸ ਨੂੰ ਦਿਲੀ ਯਾਰ ਵਾਲੀ ਗੱਲ ਹੁੰਦੀ ਹੈ ਕੌਮੀ ਪੱਖ ਤੋਂ ਵੀ। ਔਰ ਜਦੋਂ ਵੀ ਅਸੀਂ TV 84 ਦੇ ਕ੍ਰਾਈਸਿਸ ਦੀ ਗੱਲ ਕੀਤੀ, ਇਹਨਾਂ ਦੀ ਕਾਲ ਅਗਲੇ ਦਿਨ ਆ ਜਾਂਦੀ ਸੀ, ਅਤੇ ਇਹਨਾਂ ਨੇ ਮੈਨੂੰ ਕਹਿਣਾ ਕਿ ਵੀ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਬੀਬੀ ਨੀਲਮ ਕੌਰ ਅਪੀਲ ਕਰ ਰਹੇ ਹੁੰਦੇ ਨੇ, ਅਤੇ ਕੁਛ ਕਰਨਾ ਚਾਹੀਦਾ ਹੈ ਜਿਹਦੇ ਥੱਲੇ ਬਾਰ-ਬਾਰ ਇਹ ਕਹਿਣਾ ਜਦੋਂ ਕਿ ਤੁਸੀਂ ਇੰਨਾ ਵੱਡਾ ਕੰਮ ਕਰ ਰਹੇ ਹੋ ਕੌਮ ਦਾ ਘਰ ਬਣਾਉਣ ਦੇ ਲਈ। ਔਰ ਇਹ ਵੀ ਮੈਂ ਦੱਸਦਾ ਕਿ ਜਿਹੜੀ ਸਪਾਂਸਰਸ਼ਿਪ ਲਾਈਨ ਦੀ ਸ਼ੁਰੂਆਤ ਵੀ ਅਸੀਂ ਕੀਤੀ, ਇਹ ਇਹਨਾਂ ਦੇ ਸੁਝਾਅ 'ਤੇ ਹੀ ਕੀਤੀ ਕਿ ਇਹ ਇੱਕ ਤਰੀਕਾ ਹੋਏਗਾ ਜਿਹਦੇ ਨਾਲ ਜਿਹੜੇ ਵੈਲ ਵਿਸ਼ਰ ਨੇ TV 84 ਦੇ ਜਾਂ ਪੰਥਕ ਏਜੰਡੇ ਖਾਲਿਸਤਾਨ ਨਾਲ ਜੁੜੇ ਹੋਏ, ਉਹਨਾਂ ਨੂੰ ਇੱਕ ਇਨਸੈਂਟਿਵ ਹੋਏਗਾ ਕਿ ਉਹ ਜਿੱਥੇ ਮਦਦ ਵੀ ਕਰਨਗੇ ਉੱਥੇ ਉਹਨਾਂ ਦੇ ਨਾਲ ਜਿਹੜਾ TV 84 ਦੀ ਸਟੇਬਿਲਿਟੀ ਵੀ ਹੋਏਗੀ। ਔਰ ਅਸੀਂ ਉਹਨਾਂ ਦੇ ਸੁਝਾਅ 'ਤੇ ਅਮਲ ਕੀਤਾ ਔਰ ਅਸੀਂ ਸਮਝਦੇ ਹਾਂ ਕਿ ਵੀ ਬੇਸ਼ੱਕ ਕਈ ਵਾਰ ਤੁਹਾਨੂੰ ਫਿਰ ਵੀ ਅਪੀਲ ਤਾਂ ਕਰਨੀ ਪੈਂਦੀ ਹੈ, ਪਰ ਇਸ ਦੇ ਨਾਲ ਸਾਡੇ ਕੋਲ ਇੱਕ ਪੂਲ ਉਹਨਾਂ ਵੀਰਾਂ ਭੈਣਾਂ ਦਾ ਬਣ ਗਿਆ ਜਿਹੜੇ ਸਮਝਦੇ ਨੇ ਕਿ ਭਾਈ ਜੇ ਅਸੀਂ $1000 ਜਿਹੜਾ ਉਹ ਥਰੋ ਆਊਟ ਕਰਦੇ ਆ ਇਹਨੇ ਮੰਥ ਜਾਂ ਸਾਲ ਦੇ ਇੱਕ ਪੀਰੀਅਡ 'ਚ ਵੀ ਇਹਨੇ, ਜੇ ਅਸੀਂ ਦੇਖਣਾ ਹੋਏ ਤਾਂ 300 ਤੋਂ ਵੀ ਘੱਟ ਪ੍ਰੋਗਰਾਮ ਹੁੰਦੇ ਨੇ, ਵੀਕਐਂਡ ਸੈਚਰਡੇ ਸੰਡੇ ਤਾਂ ਹੁੰਦਾ ਨਹੀਂ, ਅਤੇ ਇਹ ਸਾਡੇ ਸਮੁੱਚੇ ਖਰਚੇ ਨੂੰ ਹੀ ਜਿਹੜਾ ਉਹ ਸਸਟੇਨ ਕਰ ਸਕਦੇ ਨੇ। ਔਰ ਉਹਨਾਂ ਦੀ 2 ਦਿਨ ਪਹਿਲਾਂ ਹੀ ਕਾਲ ਆਈ, ਉਹ ਕਹਿਣ ਲੱਗੇ ਕਿ ਮੇਰੀ ਸਿੰਘਣੀ ਦਾ ਜਨਮ ਦਿਨ ਹੈ 13 ਸਤੰਬਰ ਨੂੰ, ਔਰ ਮਕਸਦ ਤਾਂ ਉਹਨਾਂ ਦਾ ਮਦਦ ਕਰਨਾ ਹੈ ਔਰ ਇਹ ਬਾਕੀਆਂ ਨੂੰ ਵੀ ਇਨਸੈਂਟਿਵ ਦੇਣਾ ਹੈ ਕਿ ਭਾਈ ਜਿੱਥੇ ਤੁਸੀਂ ਸੈਲੀਬ੍ਰੇਟ ਕਰਦੇ ਹੋ, ਮੈਰਿਜ ਐਨੀਵਰਸਰੀ ਸੈਲੀਬ੍ਰੇਟ ਕਰਦੇ ਹੋ, ਬਰਥਡੇ ਸੈਲੀਬ੍ਰੇਟ ਕਰਦੇ ਹੋ, ਬੱਚਿਆਂ ਦੇ ਜਨਮ ਦਿਨ ਕਰਦੇ ਹੋ, ਇਹ ਵੀ ਇੱਕ ਤਰੀਕਾ ਹੈ ਕਿ ਜਿੱਥੇ ਤੁਸੀਂ TV 84 ਦੇ ਪ੍ਰੋਗਰਾਮ ਨੂੰ ਉਸ ਦਿਨ ਸਪਾਂਸਰ ਕਰੋ, ਕਿਉਂਕਿ ਉਹ 13 ਸਤੰਬਰ ਕੱਲ੍ਹ ਦਾ ਦਿਨ ਹੈ, ਸੈਚਰਡੇ ਸਾਡਾ ਸ਼ੋਅ ਨਹੀਂ ਹੁੰਦਾ। ਅਤੇ ਅੱਜ ਅਸੀਂ ਉਹਨਾਂ ਦੇ ਬਿਹਾਫ 'ਤੇ ਉਹਨਾਂ ਦੀ ਸਿੰਘਣੀ ਸਾਹਿਬਾ ਬੀਬੀ ਜਸਬੀਰ ਕੌਰ, ਉਹਨਾਂ ਨੂੰ ਜਿੱਥੇ ਮੁਬਾਰਕਬਾਦ ਦਿੰਦੇ ਹੈ, ਉੱਥੇ ਸਾਡੇ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਆਪਣਾ ਸੁਨੇਹਾ ਵੀ ਕੌਮ ਦੇ ਨਾਂ ਲਿਖ ਕੇ ਭੇਜਿਆ। ਮੈਂ ਉਹ ਵੀ ਸਾਂਝਾ ਕਰਨਾ ਚਾਹਾਂਗਾ ਉਹਨਾਂ ਦੇ ਲਫ਼ਜ਼ਾਂ 'ਚ ਹੀ, ਕਿਉਂਕਿ ਜਦੋਂ ਕੋਈ ਤੁਹਾਡੇ ਅੰਦਰੋਂ ਇੱਕ ਜਜ਼ਬਾਤ ਕਾਗਜ਼ ਦੇ ਉੱਤੇ ਉਤਰਦੇ ਨੇ, ਉਹਨਾਂ ਦੇ ਵਿੱਚ ਇੱਕ ਆਪਣਾ ਪੁੱਲ ਹੁੰਦਾ ਹੈ। ਸਾਡਾ ਕਹਿਣ ਦਾ ਅੰਦਾਜ਼ ਇੱਕ ਆਪਣਾ ਹੈ, ਅਸੀਂ ਉਸ ਨੂੰ ਫਰਦਰ ਜਿਹੜਾ ਹੈ ਉਹ ਐਂਪਲੀਫਾਈ ਕਰਦੇ ਹਾਂ ਉਸ ਮੈਸੇਜ ਨੂੰ। ਸੋ ਭਾਈ ਸੁਖਵਿੰਦਰ ਸਿੰਘ ਹੋਰਾਂ ਨੇ ਲਿਖਿਆ ਕਿ ਗੁਰੂ ਸਾਹਿਬ ਦੁਆਰਾ ਦਿੱਤੀ ਗਈ ਅਤੇ ਘੜੀ ਗਈ ਪਰਸਨੈਲਿਟੀ ਅਤੇ ਸ਼ਖਸੀਅਤ ਅਤੇ ਕਰੈਕਟਰ ਅੱਜ ਅਸੀਂ ਹੌਲੀ ਹੌਲੀ ਕਿੱਥੇ ਲੈ ਕੇ ਪਹੁੰਚ ਗਏ। ਇਨਸਾਨ ਦੁਆਰਾ ਹਰ ਕੀਤਾ ਹੋਇਆ ਕੰਮ ਮਨੁੱਖ ਦੀ ਪਰਸਨੈਲਿਟੀ ਨੂੰ ਬਿਲਟ ਕਰਦਾ ਹੈ, ਭਾਵੇਂ ਉਹ ਸਾਡੇ ਨਿੱਤ ਦੇ ਜੀਵਨ ਵਿੱਚ ਹਰ ਮਨੁੱਖ ਨਾਲ ਹਰ ਰੋਜ਼ ਹੀ ਹੁੰਦਾ। ਜਿਵੇਂ ਕਿ ਅਸੀਂ ਆਮ ਕਹਿ ਦਿੰਦੇ ਹਾਂ, ਕੋਈ ਨਹੀਂ ਕੱਲ੍ਹ ਆਪਾਂ 10 ਵਜੇ ਚੱਲਾਂਗੇ, ਮੈਨੂੰ ਉਸ ਜਗ੍ਹਾ ਮਿਲ ਲੈਣਾ ਜਾਂ ਫੋਨ ਕਰ ਲੈਣਾ, ਪਰ ਸਵੇਰੇ 9:45 'ਤੇ ਫੋਨ ਕਰਦੇ ਹਾਂ ਆਪਾਂ ਚੁੱਕਦੇ ਨਹੀਂ ਜਾਂ ਫੋਨ ਬੰਦ ਹੁੰਦਾ। ਜਦੋਂ 12 ਵੱਜ ਜਾਂਦੇ ਨੇ ਦੁਪਹਿਰ ਦੇ ਤਾਂ ਫਿਰ ਅਸੀਂ ਸੱਚੇ ਹੋਣ ਦੇ ਮਾਰੇ ਕਹਿ ਦਿੰਦੇ ਹਾਂ ਕਿ ਮੈਂ ਬਿਜ਼ੀ ਹੋ ਗਿਆ ਸੀ। ਅਸਲ ਵਿੱਚ ਉਸ ਟਾਈਮ ਨੂੰ ਲੰਘਾਉਣ ਦਾ ਹੀ ਇਹ ਅਮਲ ਸੀ ਜਿਸ ਨੂੰ ਬੇਈਮਾਨੀ ਕਹਿੰਦੇ ਨੇ। ਇਹ ਅਸੀਂ ਡੇ ਟੂ ਡੇ ਲਾਈਫ 'ਚ ਕਿਸ ਲੈਵਲ 'ਤੇ ਡਿਸਹੋਨੈਸਟ ਹੁੰਦੇ ਜਾ ਰਹੇ ਹਾਂ। ਉਹਨਾਂ ਨੇ ਇੱਕ ਸਿੰਪਲ ਉਦਾਹਰਣ ਦਿੱਤੀ ਹੈ, ਹਾਲਾਂ ਜੋਕਿੰਗਲੀ ਹੁੰਦਾ ਹੈ ਕਿ ਵੀ ਫੋਨ ਆਇਆ, ਬੱਚੇ ਨੇ ਚੁੱਕਿਆ ਅਤੇ ਉਹ ਕਹਿੰਦਾ ਪਾਪਾ ਵੱਲ ਅੰਦਰ ਨੂੰ ਜਾ ਕੇ ਕਹਿੰਦਾ ਫੋਨ ਹੈ, ਉਹ ਕਹਿੰਦਾ ਕਿ ਕਹਿ ਵੀ ਮੈਂ ਘਰ ਨਹੀਂ, ਅਤੇ ਉਹ ਵੀ ਕਹਿੰਦਾ ਵੀ ਪਾਪਾ ਘਰ ਨਹੀਂ। ਇਹ ਵੀ 2 ਕਲਚਰਸ ਦੀ ਇਮਾਨਦਾਰੀ ਔਰ ਬੇਈਮਾਨੀ ਦੱਸਦਾ, ਕਿਉਂਕਿ ਇੱਥੇ ਜਿਹੜੇ ਬੱਚੇ ਨੇ ਅਸੀਂ ਬੇਸ਼ੱਕ ਉਹਨਾਂ 'ਚ ਕਈ ਵਾਰੀ 100 ਨੁਕਸ ਵੀ ਕੱਢਦੇ ਹਾਂ, ਪਰ ਇੱਕ ਇਮਾਨਦਾਰ ਕਲਚਰ ਦੀ ਪ੍ਰੋਡਕਟ ਹੋਣ ਕਰਕੇ ਉਹ ਘੱਟੋ ਘੱਟ ਇਸ ਕਿਸਮ ਦੀਆਂ ਹੇਰਾਫੇਰੀਆਂ ਬੇਈਮਾਨੀਆਂ ਟਾਲਣਾ ਕਿਵੇਂ ਆ ਉਹ ਸਟ੍ਰੇਟ ਫਾਰਵਰਡ ਨੇ, ਜਾਂ ਯਸ ਜਾਂ ਨੋ। ਸੋ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇਸ ਨੇ ਸਾਨੂੰ ਹੌਲੀ ਹੌਲੀ ਇਹ ਸਾਡੀ ਪਰਸਨੈਲਿਟੀ ਬਣ ਜਾਂਦੀ ਹੈ, ਅਤੇ ਫਿਰ ਇਸ 'ਚੋਂ ਹੀ ਅਸੀਂ ਕੱਢ ਲੈਂਦੇ ਹਾਂ ਵੀ ਇਸ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜਿਸ ਪਰਸਨੈਲਿਟੀ ਨੂੰ ਗੁਰੂ ਸਾਹਿਬ ਨੇ 230 ਸਾਲ ਲਗਾ ਕੇ 1699 ਵਿੱਚ ਪ੍ਰਗਟ ਕੀਤਾ ਸੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ 1469 'ਚ ਪ੍ਰਕਾਸ਼ਮਾਨ ਹੋਏ, ਅਤੇ 1699 'ਚ ਜਦੋਂ ਅਸੀਂ ਸਿੱਖ ਦਾ ਮੁਕੰਮਲ ਸਫ਼ਰ ਸਿੱਖ ਤੋਂ ਸਿੰਘ ਤੱਕ
ਖਾਲਸਾ ਤੱਕ ਉਹ 230 ਵਰੇ ਹੈ। ਔਰ ਉਹਦੇ 'ਚ ਜਿਹੜਾ ਇਨਸਾਨ ਘੜਿਆ, ਜਿਹਨੂੰ ਮੈਂ ਕਹਿੰਦਾ ਵੀ ਚਿਜ਼ਲ ਕੀਤਾ ਗੁਰੂ ਸਾਹਿਬ ਨੇ, ਉਸ ਦਾ ਮੁੱਖ, ਉਸ ਦੀ ਰੂਹ, ਉਸ ਦੀ ਬੁੱਧੀ, ਉਸ ਦਾ ਦਾਇਰਾ ਸਮਾਜਿਕ ਔਰ ਆਰਥਿਕ ਔਰ ਦੂਸਰਾ ਢਾਂਚਾ ਜਿਹੜਾ ਸਾਰਾ ਗੁਰੂ ਸਾਹਿਬ ਨੇ ਘੜਿਆ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਹੌਲੀ ਹੌਲੀ 2025 ਤੱਕ ਆਉਂਦੇ ਅਸੀਂ ਅੱਜ ਕਿੱਥੇ ਖੜੇ। ਜਿਸ ਸਿੱਖ ਨੂੰ ਦੇਖ ਕੇ ਰੇਲ ਦੇ ਡੱਬੇ ਵਿੱਚ ਕੋਈ ਸਿਗਰਟ ਨਹੀਂ ਪੀਂਦਾ ਸੀ, ਪਿੰਡ ਵਿੱਚ ਮਾਂ ਆਪਣੀ ਬੇਟੀ ਨੂੰ ਇਹ ਕਹਿ ਦਿੰਦੀ ਸੀ, ਮੂੰਹ ਤੇ ਦਾੜੀ ਤੇ ਸਿਰ ਤੇ ਦਸਤਾਰ ਵਾਲਾ ਬੰਦਾ ਕਦੇ ਦੇਖਿਆ ਤਾਂ ਤੇਰੀ ਇੱਜ਼ਤ, ਤੇਰਾ ਗਹਿਣਾ ਗੱਟਾ ਸੁਰੱਖਿਅਤ ਹੋਏਗਾ। ਔਰ ਈਵਨ ਬੰਗਾਲ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਰਾਈਟਰਸ ਮਿਲਣਗੇ ਕਿ ਜੇ ਮਿਡਨਾਈਟ, ਕਿਉਂਕਿ ਕਲਕੱਤਾ ਲੰਬਾ ਵਕਤ ਕੈਪੀਟਲ ਰਹੀ ਭਾਰਤ ਦੀ ਅੰਗਰੇਜ਼ੀ ਰਾਜ ਵੇਲੇ, ਔਰ ਉਹ ਤੋਂ 1931 ਚੋਂ ਦਿੱਲੀ ਲਿਆਏ ਕੈਪੀਟਲ, 1911-12 'ਚ ਬਿਲਟ ਹੋ ਗਈ ਸੀ। ਔਰ ਬਹੁਤ ਸਾਰੇ ਉਹ ਕਹਿਣਗੇ ਕਿ ਜੇ ਕੋਈ ਨੌਜਵਾਨ ਬੰਗਾਲੀ ਲੜਕੀ ਮਿਡਲ ਆਫ ਦਾ ਨਾਈਟ, ਰਾਤ ਨੂੰ ਉਹਨੇ ਟੈਕਸੀ ਲੈਣੀ ਹੈ ਆਪਣੇ ਥਾਂ ਜਾਣ ਲਈ, ਤੇ ਉਹ ਬੰਗਾਲੀ ਨੂੰ ਨਹੀਂ ਚੁਣੇਗੀ, ਉਹ ਦੇਖੇਗੀ ਕਿ ਸਿੱਖ ਟੈਕਸੀ ਵਾਲਾ ਆਇਆ ਤਾਂ ਉਹਦੇ ਨਾਲ ਜਾਏਗੀ, ਉਹਨੂੰ ਸੀ ਕਿ ਮੈਂ ਮਹਿਫੂਜ਼ ਹਾਂ। ਇਹ ਬਿਲਕੁਲ ਇਹ ਇੱਕ ਕਰੈਕਟਰ, ਇੱਕ ਸਾਡਾ ਜਿਹੜੀ ਹੈ ਇੱਕ ਪਰਸਨੈਲਿਟੀ ਦਾ ਇੱਕ ਇਮੇਜ ਬਣਿਆ ਹੋਇਆ ਸੀ ਕਿ। ਔਰ ਉਹਨਾਂ ਨੇ ਕਿਹਾ ਕਿ ਵੀ ਅਦਾਲਤ ਵਿੱਚ ਜੇ ਸਿੱਖ ਦੀ ਗਵਾਹੀ ਹੈ ਤੇ ਉਹਨੂੰ ਸੱਚ ਮੰਨ ਕੇ ਫੈਸਲਾ ਕੀਤਾ ਜਾਂਦਾ ਸੀ। ਈਵਨ ਅਸੀਂ ਮੁਗਲੀਆ ਦੌਰ ਦੇ ਵਿੱਚ ਵੀ ਜਦੋਂ ਸਾਡੀ ਪਰਸੀਕਿਊਸ਼ਨ ਹੋ ਰਹੀ ਸੀ, ਕਾਜ਼ੀ ਅਦਾਲਤਾਂ ਸੀ, ਕਾਜ਼ੀ ਕੋਰਟ ਸੀ, ਪਰ ਉਸ ਕੋਰਟ 'ਚ ਵੀ 100 ਗਵਾਹੀਆਂ ਦੂਜੇ ਪਾਸੇ ਹੋਣ ਤੇ ਜੇ ਇੱਕ ਸਿੱਖ ਆ ਕੇ ਗਵਾਹੀ ਦੇ ਤੇ ਕਾਜ਼ੀ ਕਹਿੰਦਾ ਸੀ ਵੀ ਨਹੀਂ, ਸਿੱਖ ਝੂਠ ਨਹੀਂ ਬੋਲਦਾ, ਇਹਦੀ ਗਵਾਹੀ ਸੱਚ, ਭਾਵੇਂ ਕਾਫਰ ਹੈ ਲੇਕਿਨ ਇਹ ਬੋਲਦਾ ਸੱਚ ਹੈ। ਸੋ ਇਹ ਜਿਹੜਾ, ਔਰ ਇਹੀ ਬ੍ਰਿਟਿਸ਼ ਪੀਰੀਅਡ 'ਚ ਵੀ ਜਦੋਂ ਸ਼ੁਰੂ ਦੇ ਵਿੱਚ ਅਸੀਂ ਬਹੁਤ ਸਾਰੇ ਇਸ ਕਿਸਮ ਦੀਆਂ ਉਦਾਹਰਨਾਂ ਦੇਖਦੇ ਹਾਂ ਜਿਹਦੇ 'ਚ ਉਹ ਕਹਿੰਦੇ ਸੀ ਕਿ ਭਾਈ ਇਹ ਸਿੱਖ ਦੀ ਗਵਾਹੀ ਹੈ ਔਰ ਇਹ ਸਿੱਖ ਝੂਠ ਨਹੀਂ ਬੋਲਦਾ ਹੈ। ਔਰ ਫਿਰ ਉਹਨਾਂ ਨੇ ਕਿਹਾ ਅੱਜ ਉਸ ਸ਼ਖਸੀਅਤ ਦੀ ਕਤਾਰ ਛੋਟੀ ਕਿਉਂ ਹੋ ਰਹੀ ਹੈ, ਅੱਜ ਅਸੀਂ ਕਿਉਂ ਸਿਮਟ ਗਏ ਹਾਂ ਇਹਨਾਂ ਸਾਰਿਆਂ ਤੋਂ। ਭਾਵੇਂ ਅੱਜ ਵੀ ਉਸ ਪਰਸਨੈਲਿਟੀ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ, ਤਸ਼ੱਦਦ ਤੇ ਸਾਰੀ ਉਮਰ ਦੀ ਕੈਦ ਵੀ ਖਤਮ ਨਹੀਂ ਕਰ ਸਕੀ। ਲਿਮਿਟਿਡ ਫਿਊ ਕਿ ਭਾਈ ਜੇ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ 'ਚ 25-30 ਸਾਲ ਹੋ ਗਏ ਨੇ, ਉਵੇਂ ਹੀ ਉਹਨਾਂ ਦਾ ਉਹ ਕਾਇਮ ਹੈ। ਔਰ ਈਵਨ ਜਿਹੜਾ ਸਿੰਘਾਂ ਦਾ ਦੁਸ਼ਮਣ ਨੂੰ ਸੋਧਾ ਲਾਣਾ ਹੈ, ਸੰਦੀਪ ਸਿੰਘ ਜਿਹੜੇ ਅੰਮ੍ਰਿਤਸਰ ਜਿਨ੍ਹਾਂ ਨੇ ਉਹਨੂੰ ਸੁਧੀਰ ਸੂਰੀ ਕਿ ਕੌਣ ਸ਼ਿਵ ਸੈਨਾ ਦਾ ਸੀ, ਉਹਦੇ ਆਲੇ ਦੁਆਲੇ 12 ਪੁਲਿਸ ਅਫਸਰ ਤੇ ਦੂਜੇ, ਇਹਦੇ ਬਾਵਜੂਦ ਉਹਨੂੰ ਸੋਧਾ ਲਾਇਆ, ਉਹ ਪਟਿਆਲਾ ਜੇਲ੍ਹ 'ਚ ਨੇ। ਔਰ 2 ਦਿਨ ਤੋਂ ਜਿਹੜੀਆਂ ਖਬਰ ਬੜੀਆਂ ਕੰਟਰੋਲਡ ਨੇ, ਪਤਾ ਨਹੀਂ ਲੱਗ ਰਿਹਾ ਕਿ 3 ਪੁਲਿਸੀ ਹੈ ਜਿਨ੍ਹਾਂ 'ਚ ਇੱਕ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ, ਉਹਦਾ ਨਾਂ ਸੂਬਾ ਸਿੰਘ ਸਰਹੰਦ ਟਾਊਨ ਤੋਂ ਹੋਣਾ ਕਿ, ਔਰ ਜਿਹਨੇ ਚੁਣ ਕੇ ਜਿਹੜੇ ਸਿੱਖ ਨੌਜਵਾਨ ਮਾਰੇ। ਔਰ 2 ਹੋਰ ਸੰਦੀਪ ਸਿੰਘ ਨਾਲ ਕਿਹਨਾਂ ਹਾਲਾਤਾਂ 'ਚ ਜੇਲ੍ਹ 'ਚ ਇਹਨਾਂ ਨੇ ਪੰਗਾ ਲਿਆ, ਉਹਨਾਂ ਨੇ 3 ਹੀ ਜਿਹੜੇ ਨੇ ਉਹ ਐਸਾ ਉਹਨਾਂ ਦਾ ਮੁੱਕੂ ਠੱਪਿਆ ਕਿ ਜਿਹੜਾ ਸੂਬਾ ਸਿੰਘ ਹੈ ਉਹ ਤਾਂ ਬ੍ਰੇਨ ਡੈਡ ਹੈ ਪਿਆ ਹੈ, 3 ਹੀ ਰਜਿੰਦਰਾ ਹਸਪੀਟਲ 'ਚ ਦਾਖਲ ਨੇ। ਹਾਲਾਂ ਉਸ ਦੇ ਨਾਲ ਸੰਦੀਪ ਸਿੰਘ ਦੀ ਬਾਅਦ 'ਚ ਕੀ ਮਾਰਕੁੱਟ ਹੋਈ ਜਾਂ ਕੀ ਹੋਇਆ ਉਹਦੇ ਨਾਲ ਅਜੇ ਪਰਿਵਾਰ ਵਾਲਿਆਂ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ। ਪਰ ਮੈਂ ਜਜ਼ਬੇ ਦੀ ਗੱਲ ਕਰਦਾ ਕਿ ਵੀ ਕਿਵੇਂ ਜਿਹੜਾ ਦੁਸ਼ਟ ਸਬਨ ਕੋ ਮੂਲ ਉਪਾਰੰਗ, ਇਹ ਪਾਰਟ ਵੀ ਹੈ, ਲੇਕਿਨ ਇਹ ਲਿਮਿਟਿਡ ਫਿਊ ਹੈ। ਅੱਜ ਅਸੀਂ ਜੇ ਵੱਡੇ ਲੈਵਲ ਦੇ ਉੱਤੇ ਦੇਖੀਏ ਤੇ ਅਸੀਂ ਇੱਕ ਦੂਸਰੇ ਪ੍ਰਤੀ ਨਾ ਇਤਬਾਰੇ, ਝੂਠ ਦਾ ਸਹਾਰਾ, ਕਾਰੋਬਾਰ ਦੇ ਵਿੱਚ ਭਾਈਵਾਲ ਜਿਹਨੂੰ ਬਣਾਉਣਾ ਹੈ ਉਹਦੇ ਨਾਲ ਵੀ ਜਿਹੜਾ ਉਹ ਇਮਾਨਦਾਰ ਨਹੀਂ ਰਹਿਣਾ। ਸੋ ਉਹਨਾਂ ਨੇ ਕਿਹਾ ਕਿ ਭਾਵੇਂ ਸਾਡੇ ਹਵਾਰੇ, ਜਿੰਦੇ ਸੁੱਖੇ, ਤਾਰੇ, ਰਾਜੋਆਣੇ, ਦਿਲਾਵਰ ਅੱਜ ਵੀ ਉਸੇ ਤਰ੍ਹਾਂ ਉਸ ਗੁਰੂ ਦੇ ਸਨੇਹ ਨੂੰ ਡਿਲੀਵਰ ਕਰ ਰਹੇ ਨੇ ਤੇ ਕਰਦੇ ਰਹਿਣਗੇ। ਅਗਰ ਟੈਕਨੋਲੋਜੀ ਵਿੱਚ ਅਸੀਂ ਬਹੁਤ ਤਰੱਕੀ ਕਰ ਲਈਏ ਤਾਂ ਵੀ ਕਿਰਦਾਰ ਤੇ ਸ਼ਖਸੀਅਤ ਦੀ ਖੋਜ ਟੈਕਨੋਲੋਜੀ ਤੇ ਸਾਇੰਸ ਨਹੀਂ ਕਰ ਸਕਦੀ। ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੈ, ਸੋਚਣ ਵੀ ਉਹਨੂੰ ਲਾ ਦਿੱਤਾ ਹੈ, ਸਵਾਲ ਪੁੱਛੋ 6 ਜਵਾਬ ਬਣਾ ਕੇ ਤੁਹਾਡੇ ਸਾਹਮਣੇ ਦਿੰਦਾ, ਪਰ ਅਲਟੀਮੇਟਲੀ ਜਿਹੜੀ ਸ਼ਖਸੀਅਤ ਹੈ ਜਾਂ ਜਿਹੜਾ ਹੋਂਦ ਹੈ ਇੰਡੀਵਿਜੂਅਲ ਦੀ, ਉਸ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੇ। ਅਲਟੀਮੇਟਲੀ ਇਹ ਸਾਰੀਆਂ ਚੀਜ਼ਾਂ ਵੀ ਹਿਊਮਨ ਮਾਈਂਡ ਦੀਆਂ ਹੀ ਪੈਦਾਇਸ਼ ਨੇ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਸ ਜਿਹੜੀ ਹੈ ਜਿਹੜੀ ਪ੍ਰੋਗਰਾਮਿੰਗ ਹੈ ਸਾਡੇ ਗੁਰੂ ਸਾਹਿਬ ਨੇ ਕੀਤੀ ਹੋਈ ਹੈ, ਇਹਦਾ ਮੁਕਾਬਲਾ ਕੋਈ ਟੈਕਨੋਲੋਜੀ ਔਰ ਕੋਈ ਸਾਇੰਸ ਨਹੀਂ ਕਰ ਸਕਦੀ। ਅੱਜ ਪੰਜਾਬ ਦੁਸ਼ਮਣ ਦੁਆਰਾ ਕੀਤੀ ਆਰਥਿਕ ਨਸਲਕੁਸ਼ੀ ਨਾਲ, ਅੱਜ ਪੰਜਾਬ ਦੁਸ਼ਮਣ ਦੁਆਰਾ ਕੀਤੀ ਗਈ ਜਾਂ ਕੀਤੀ ਜਾ ਰਹੀ ਆਰਥਿਕ ਨਸਲਕੁਸ਼ੀ ਨਾਲ ਲੜ ਰਿਹਾ ਹੈ,
ਜਿਹੜੀ ਕੌਮ ਜੰਗ ਦੇ ਮੈਦਾਨ ਵਿੱਚ ਹੋਵੇ ਉਸ ਦਾ ਫੋਕਸ ਸਿਰਫ ਮੱਛੀ ਦੀ ਅੱਖ ਉੱਤੇ ਹੋਣਾ ਚਾਹੀਦਾ। ਜਿਵੇਂ ਤੀਰ ਅੰਦਾਜ਼ ਦਾ ਹੈ ਕਿ ਭਾਈ ਉਹਨੇ ਉਹਦਾ ਟੀਚਰ ਉਹਨੂੰ ਟ੍ਰੇਨਡ ਕਰ ਰਿਹਾ ਔਰ ਉਹਨੂੰ ਕਹਿ ਰਿਹਾ ਕਿ ਦੇਖ ਨਿਸ਼ਾਨਾ ਸਾਧਨ ਹੈ ਮੱਛੀ ਦੀ ਅੱਖ ਤੇ, ਔਰ ਉਹੀ ਜੇ ਖੱਬੇ ਸੱਜੇ ਉਹਦਾ ਧਿਆਨ ਹੋਏਗਾ ਤੇ ਫਿਰ ਉਹਦਾ ਤੀਰ ਟਿਕਾਣੇ ਨਹੀਂ ਲੱਗੇਗਾ। ਔਰ ਇਵੇਂ ਹੀ ਉਹ ਜਿਹੜਾ ਸਾਡਾ ਫੋਕਸ ਹੈ ਉਹ ਮੱਛੀ ਦੀ ਅੱਖ ਉੱਤੇ ਹੋਣਾ ਚਾਹੀਦਾ। ਜਿਹਨੂੰ ਅਸੀਂ ਨਚਾਰ ਤੇ ਹੋਰ ਭੈੜੇ ਭੈੜੇ ਸ਼ਬਦਾਂ ਦੇ ਨਾਲ ਸੰਬੋਧਨ ਕਰਦੇ ਰਹੇ ਹਾਂ, ਉਹਨਾਂ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਆਪਣੇ ਪ੍ਰੋਗਰਾਮ ਕੈਂਸਲ ਕਰਕੇ ਬਿਨਾਂ ਕਿਸੇ ਸਵਾਰਥ ਦੇ ਗੁਰੂ ਦੇ ਪਾਏ ਪੂਰਨਿਆਂ ਤੇ ਪਹਿਰਾ ਦੇ ਕੇ ਉਸ ਗਮ ਵਿੱਚ ਸ਼ਰੀਕ ਹੋਏ ਤੇ ਮਦਦਗਾਰ ਹੋਏ। ਜੋ ਪੰਜਾਬ ਦੇ ਫਲੱਡ 'ਚ ਕਲਾਕਾਰਾਂ ਦਾ ਰੋਲ ਹੈ ਉਸ ਵੱਲ ਉਹਨਾਂ ਨੇ ਜ਼ਿਕਰ ਕੀਤਾ। ਅਗਰ ਨਚਾਰਾਂ ਨੂੰ ਇਹ ਗੱਲ ਸਮਝ ਆ ਗਈ ਤੇ ਧਾਰਮਿਕ ਸੰਸਥਾਵਾਂ ਦੇ ਮੋਢੀਆਂ ਨੂੰ ਤਾਂ ਹੋਰ ਵੀ ਜਲਦੀ ਇਹ ਵਧੀਆ ਤਰੀਕੇ ਨਾਲ ਸਮਝ ਆਉਣੀ ਚਾਹੀਦੀ ਸੀ। ਪਰ ਅਸੀਂ ਦੁਸ਼ਮਣ ਦੇ ਬਣਾਏ ਬਿਰਤਾਂਤ ਦੇ ਵਿੱਚ ਬਹਿ ਤੁਰੇ ਤੇ ਆਪਣੇ ਗੁਰੂਆਂ ਦੇ ਦਿੱਤੇ ਇਸ ਪਰਸਨੈਲਿਟੀ ਦੇ ਅਮੁੱਲ ਵਸਤੂ ਦੇ ਗਿਫਟ ਨੂੰ ਅਜਾਈ ਤੇ ਬਰਬਾਦ ਕਰਨ ਤੇ ਉਤਰ ਆਏ। ਪੰਜਾਬ ਗਮ ਵਿੱਚ ਵਿਚਰ ਰਿਹਾ ਹੈ ਤੇ ਅਸੀਂ ਕਬੱਡੀਆਂ ਦੇ ਤੇ ਸਿੰਗਰਾਂ ਦੇ ਪ੍ਰੋਗਰਾਮਾਂ ਵਿੱਚ ਉਲਝ ਗਏ। ਜਿਵੇਂ ਬਾਹਰ ਅਮਰੀਕਾ ਕੈਨੇਡਾ 'ਚ ਅਜੇ ਵੀ ਤੁਸੀਂ ਐਡਾਂ ਦੇਖ ਰਹੇ ਹੋ ਜੀ, ਫਲਾਂ ਥਾਂ ਕਬੱਡੀ ਮੈਚ ਤੇ ਫਲਾਂ ਥਾਂ ਇਹ ਤੇ ਫਲਾਣੀ ਥਾਂ ਅਖਾੜਾ ਤੇ ਫਲਾਣੀ ਥਾਂ ਇਹ ਹੋ ਰਿਹਾ। ਉਹਨਾਂ ਨੇ ਇਸ ਤੋਂ ਪਹਿਲਾਂ ਉਹਨਾਂ ਦੀ ਇੱਕ ਲਿਖਤ ਵੀ ਸੋਸ਼ਲ ਮੀਡੀਆ ਦੇ ਉੱਤੇ ਸੁਖਵਿੰਦਰ ਸਿੰਘ ਹੋਰਾਂ ਨੇ ਕਾਫੀ ਸਪਸ਼ਟਤਾ ਦੇ ਨਾਲ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਸੀ। ਇਹ ਬਿਲਕੁਲ ਯਾਦ ਰੱਖਣ ਕਿ ਇਤਿਹਾਸ ਕਦੇ ਵੀ ਕਿਸੇ ਨੂੰ ਮੁਆਫ ਨਹੀਂ ਕਰਦਾ। 20 ਅਗਸਤ ਨੂੰ ਹੜ੍ਹਾਂ ਨੇ ਪੰਜਾਬ ਨੂੰ ਘੇਰ ਲਿਆ। ਪੰਜਾਬ ਦੇ ਹੱਕ ਵਿੱਚ ਪਹਿਲੇ 5 ਦਿਨ ਇੱਕ ਵੀ ਮੀਡੀਆ ਭਾਰਤ ਦਾ ਪੰਜਾਬ ਨੂੰ ਛੱਡ ਕੇ ਐਕਟਰ, ਪਾਰਟੀਆਂ, ਖਿਡਾਰੀਆਂ, ਸਕਾਲਰਾਂ, ਪ੍ਰੋਫੈਸਰਾਂ ਤੇ ਲੀਡਰਾਂ, ਪਾਰਲੀਮੈਂਟ ਮੈਂਬਰਾਂ ਜਾਂ ਕੋਈ ਵੀ ਹੋਵੇ, ਕਿਸੇ ਨੇ ਵੀ ਇਸ ਪਾਸੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਉਹ ਪੰਜਾਬ ਦੀ ਬਰਬਾਦੀ ਦਾ ਇੰਤਜ਼ਾਰ ਕਰ ਰਹੇ ਸਨ। ਹੌਲੀ ਹੌਲੀ ਜਦੋਂ ਪੰਜਾਬ ਆਪਣੇ ਆਪ ਪੈਰਾਂ 'ਤੇ ਖੜ੍ਹਾ ਹੋਣ ਲੱਗ ਗਿਆ ਤਾਂ ਯੂਟਿਊਬਰ ਤੇ ਮੀਡੀਆ ਲੀਡਰ ਵੀ ਜਾਗ ਪਏ। ਉਹ ਵੀ ਵਗਦੀ ਗੰਗਾ ਵਿੱਚ ਹੱਥ ਧੋਣ ਲੱਗ ਗਏ। ਦੇਖੋ ਜੀ ਪੰਜਾਬ ਕੀ ਮਿੱਟੀ में क्या है, ਸਿੱਖ ਕੌਮ, ਸਿੱਖ ਸਮਾਜ, ਉਸਕਾ ਤਾਂ ਮੁਕਾਬਲਾ ਹੀ ਕੋਈ ਨਹੀਂ। ਉਹ ਆ ਕੇ ਫਿਰ ਜਿਹੜੇ ਨੇ ਉਹੀ ਪੈਂਪਰਿੰਗ ਵਾਲਾ ਜਿਹੜਾ ਉਹਨਾਂ ਨੇ ਰਾਗ ਸ਼ੁਰੂ ਕਰਤਾ। ਸੰਕਟ ਕਿਤੇ ਵੀ ਹੋਵੇ ਉਸ ਦੀ ਮਦਦ ਹੋਵੇਗੀ, ਪਰ ਜਦੋਂ ਗੱਲ ਪੰਜਾਬ ਦੀ ਹੋਵੇਗੀ ਫਿਰ ਭਾਰਤੀਆਂ ਦਾ ਨਜ਼ਰੀਆ ਹੋਰ ਹੀ ਹੋਏਗਾ। ਉਹ ਹਰ ਮੁਸੀਬਤ ਤੋਂ ਬਾਅਦ ਅਸੀਂ ਦੇਖਦੇ ਹਾਂ। ਬਿਲਕੁਲ ਯਾਦ ਰਹੇ, ਗੁਰੂਆਂ ਦੁਆਰਾ ਦਿੱਤੀ ਹੋਈ ਸ਼ਖਸੀਅਤ ਅੱਜ ਵੀ ਮੌਜੂਦ ਹੈ, ਪਰ ਘਟ ਰਹੀ ਗਿਣਤੀ ਨੂੰ ਜ਼ਰੂਰ ਵਧਾਈਏ ਕਿ ਅਸੀਂ ਜਿਹੜਾ ਇੱਕ ਵੱਡਾ ਤਬਕਾ ਸਿੱਖੀ ਦੇ ਮੂਲ ਜਿਹੜੇ ਕਰੈਕਟਰ ਨੇ ਉਸ ਤੋਂ ਦੂਰ ਹੋ ਰਹੇ ਹਾਂ, ਉਸ ਨੂੰ ਸੰਭਾਲੀਏ। ਅੱਜ ਲੜਾਈ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਜਿਹੜੇ ਲੋਕ, ਜਿਹੜਾ ਮਨੁੱਖ ਕੋਈ ਵੀ ਹੋਵੇ, ਜਿਹੜਾ ਮੀਡੀਆ ਤੁਹਾਡੇ ਬਿਰਤਾਂਤ, ਤੁਹਾਡੇ ਨੈਰੇਟਿਵ ਦੀ ਲੜਾਈ ਲੜ ਰਿਹਾ ਹੈ, ਉਸ ਦੀ ਮਦਦ ਜ਼ਰੂਰ ਕਰੋ। ਉਹ ਵੀ ਤੁਹਾਡੀ ਪਰਸਨੈਲਿਟੀ ਨੂੰ, ਤੁਹਾਡੇ ਕਰੈਕਟਰ ਨੂੰ ਜ਼ਰੂਰ ਬਿਲਡ ਕਰੇਗਾ ਕਿ ਸਾਡੇ ਲਈ ਪ੍ਰਾਇੋਰਟੀ ਕੀ ਹੈ। ਜੇ ਅੱਜ ਵੀ ਅਸੀਂ, ਜਿਵੇਂ ਉਹਨਾਂ ਨੇ ਮੱਛੀ ਦੀ ਅੱਖ ਦਾ ਇਸ਼ਾਰਾ ਕੀਤਾ ਸੀ, ਕਿ ਵੀ ਜੇ ਸਾਡਾ ਫੋਕਸ ਨਹੀਂ ਹੈ ਔਰ ਅਸੀਂ ਇੱਧਰ ਉੱਧਰ ਕਿਤੇ ਹੋ ਗਿਆ, ਇੱਕ ਮੁਸੀਬਤ ਲੰਘੀ ਉਹਦੇ 'ਚ ਬੱਲੇ ਬੱਲੇ ਹੋ ਗਏ ਕਿ ਜੀ ਕਰਤਾ, ਫਿਰ ਅਗਲੇ ਦਿਨ ਇੰਤਜ਼ਾਰ ਕਰੀਏ ਜੀ ਅਗਲਾ 2 ਸਾਲ ਬਾਅਦ ਕਦੋਂ ਫਿਰ ਫਲੱਡ ਆਉਣਾ ਹੈ, ਕਦੋਂ ਉਹਨਾਂ ਨੇ ਕੋਈ ਹੋਰ ਸ਼ੋਸ਼ਾ ਛੱਡ ਦੇਣਾ ਹੈ, ਔਰ ਕਿਸ ਲੈਵਲ ਦੇ ਉੱਤੇ ਜਾ ਕੇ ਜਿਹੜੇ ਕਰੂਅਲ ਜੋਕ ਮੋਦੀ ਆਉਂਦਾ ਹੈ, ਜ਼ਮੀਨ 'ਤੇ ਹੀ ਨਹੀਂ ਉਤਰਦਾ, ਹੈਲੀਕਾਪਟਰ ਦੇ ਉੱਤੇ ਗੇੜੇ ਦੇ ਰਿਹਾ ਤੇ ਜਾਣ ਲੱਗੇ 1500 ਕਰੋੜ। ਇਹ ਜਿਹਨੂੰ ਉਹਨਾਂ ਦੇ ਇੱਕ ਲੀਡਰ ਨੇ ਕਿਹਾ ਕਿ ਵੀ ਇਹ ਊਂਠ ਦੇ ਮੂੰਹ 'ਚ ਦਿੱਤਾ ਜੀਰਾ, ਲੇਕਿਨ ਮੈਂ ਸਮਝਦਾ ਵੀ ਇਹ ਨਹੀਂ ਹੈ ਇਕੱਲਾ ਜੀਰਾ, ਇਹ ਮਜ਼ਾਕ ਹੈ। ਇਹਨੂੰ ਕਹਿੰਦੇ ਨੇ ਕਰੂਅਲ ਜੋਕ, ਕਿ ਭਿਆਨਕ ਜਿਹੜਾ ਉਹ ਮਜ਼ਾਕ ਕਿ ਭਾਈ ਆ ਲਓ ਤੁਹਾਡੀ ਵਕਤ ਜਿਹੜੀ ਹੈ, ਸਾਰੇ 1200 ਤੋਂ ਜ਼ਿਆਦਾ ਪਿੰਡ ਡੁੱਬ ਗਏ ਨੇ, 5 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਪਾਣੀ 'ਚ ਹੈ, ਰੇਤਾ ਹੀ ਰੇਤਾ ਹੈ, ਹਜ਼ਾਰਾਂ ਤੁਹਾਡਾ ਪਸ਼ੂ ਧਨ, ਮੱਝਾਂ, ਗਾਵਾਂ ਦੂਜੀਆਂ ਰੁੜ ਗਈਆਂ ਨੇ, ਤੇ ਆਹ ਤੁਹਾਡਾ ਜਿਹੜਾ ਹੈ ਅਸੀਂ ਤੁਹਾਨੂੰ ਟਿਚ ਨਹੀਂ ਸਮਝਦੇ। ਸੋ ਅਸੀਂ ਵੀਰ ਸੁਖਵਿੰਦਰ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੇ ਭੈਣ ਜੀ ਜਸਵੀਰ ਕੌਰ, ਉਹਨਾਂ ਦੇ ਜਨਮ ਦਿਨ ਤੇ ਜਿਹੜਾ ਕੱਲ੍ਹ ਹੈ 13 ਸਤੰਬਰ ਨੂੰ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ।
ਔਰ ਅਸੀਂ ਇਹ ਵੀ ਆਸ ਕਰਦੇ ਹਾਂ ਇਸ ਬਹਾਨੇ ਨਾਲ ਅਸੀਂ ਆਪਣੀ ਮੰਗ ਵੀ ਕਰ ਲੈਂਦੇ ਕਿ ਭਾਈ ਕੋਈ ਵੀ ਮੌਕਾ ਤੁਹਾਡੇ ਕੋਲ ਹੋਏ ਜਿਹੜਾ ਤੁਸੀਂ ਸੈਲੀਬ੍ਰੇਟ ਕਰਦੇ ਹੋ ਉਹਦੇ 'ਚ ਜਿਵੇਂ ਭਾਈ ਸੁਖਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਅੱਜ ਲੜਾਈ ਦਾ ਇੱਕ ਵੱਡਾ ਹਿੱਸਾ ਬਿਰਤਾਂਤ ਹੈ, ਨੈਰੇਟਿਵ ਹੈ। ਅਸੀਂ ਗੁਨਾਹਗਾਰ ਹੋ ਸਕਦੇ ਹਾਂ ਲੇਕਿਨ ਇਸ 'ਚ ਕੋਈ ਜਿਹੜਾ ਅਸੀਂ ਗੁਰੂ ਦੇ ਭਰੋਸੇ ਮਾਣ ਨਾਲੇ ਕਹਿ ਸਕਦੇ ਹਾਂ ਕਿ ਇਹਨਾਂ 12-13 ਸਾਲਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਿੱਖ ਨੈਰੇਟਿਵ ਨੂੰ, ਖਾਲਿਸਤਾਨ ਦੇ ਨੈਰੇਟਿਵ ਨੂੰ ਇੱਕ ਸੱਭਿਅਕ ਅੰਦਾਜ਼ ਦੇ ਵਿੱਚ, ਸਿਵਲਾਈਜ਼ਡ ਅੰਦਾਜ਼, ਦਲੀਲਾਂ 'ਤੇ ਆਧਾਰਿਤ, ਟਰੂਥ ਬੇਸਡ, ਗੁਰਬਾਣੀ ਆਧਾਰਿਤ, ਸਿੱਖ ਇਤਿਹਾਸ, ਸਿੱਖ ਰਵਾਇਤਾਂ ਆਧਾਰਿਤ ਔਰ ਭਵਿੱਖ ਦੇ ਵਿੱਚ ਸਾਡੇ ਖਾਲਿਸਤਾਨ ਦਾ ਮੁਹਾਂਦਰਾ, ਉਸ ਦਾ ਓਵਰਆਲ ਜਿਹੜਾ ਪ੍ਰੈਕਟੀਕਲ ਮਾਡਲ ਕੀ ਹੋਏਗਾ, ਇਸ ਤਰਜ਼ ਦੇ ਉੱਤੇ ਹੀ ਜਿਹੜਾ ਇਸ ਨੈਰੇਟਿਵ ਨੂੰ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਹਾਡੇ ਲਈ ਵੀ ਜਦੋਂ ਤੁਸੀਂ ਕਿਸੇ ਵੀ ਓਕੇਜ਼ਨ ਨੂੰ ਸੈਲੀਬ੍ਰੇਟ ਕਰਦੇ ਹੋ, TV 84 ਨੂੰ ਆਪਣੀਆਂ ਦੁਆਵਾਂ ਦੇ ਵਿੱਚ ਵੀ ਰੱਖੋ ਲੇਕਿਨ ਘੱਟੋ ਘੱਟ ਆਪਣੇ ਬਟੂਏ ਵੱਲ ਵੀ ਜ਼ਰੂਰ ਧਿਆਨ ਦਿਓ। ਗੱਲ ਹੁਣ ਜਦੋਂ ਦਾ ਮੇਰਾ ਖਿਆਲ ਹੈ 2 ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਜਦੋਂ ਦਾ ਟੈਰਿਫ ਵਾਰਫੇਅਰ ਚੱਲੀ ਹੋਈ ਹੈ। ਸਾਡੇ ਲੀਡ ਟੌਪਿਕਸ ਬਹੁਤ ਵਾਰ ਭਾਰਤ ਅਮਰੀਕਾ ਸੰਬੰਧ ਹੀ ਹੁੰਦੇ ਨੇ ਕਿਉਂਕਿ ਕਿਉਂਕਿ ਸਾਡੀ ਲੜਾਈ ਖਾਲਿਸਤਾਨ ਦੀ ਵੀ ਇੰਡੀਅਨ ਸਟੇਟ ਦੇ ਨਾਲ ਹੈ ਔਰ ਇਹ ਵੀ ਅਸੀਂ ਮੰਨ ਕੇ ਤੁਰਦੇ ਹਾਂ ਕਿ ਭਾਈ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਜੇ ਕੋਈ ਇੰਟਰਨੈਸ਼ਨਲ ਹੈਲਪ ਜਾਂ ਇੰਟਰਨੈਸ਼ਨਲ ਇੰਟਰਫੇਰੈਂਸ ਕਿਸੇ ਸਟੇਜ ਤੇ ਹੋਏਗੀ ਤਾਂ ਜ਼ਾਹਰ ਹੈ 5 ਆਈਜ਼ ਕੰਟਰੀਜ਼ ਵੈਸਟਰਨ ਔਰ ਉਹਨਾਂ 'ਚ ਵੀ ਵੱਡਾ ਸਰਪੰਚ ਦੁਨੀਆ ਦਾ ਅਮਰੀਕਾ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਬੋਲਡਲੀ ਕੋਈ ਵੀ ਗੱਲ ਜਿਹੜੀ ਹੈ ਉਹਨੂੰ ਇੰਪਲੀਮੈਂਟ ਕਰਨ ਦੀ ਹਿੰਮਤ ਰੱਖਦੇ ਨੇ। ਹਾਲਾਂ ਬਹੁਤ ਵਾਰ ਇਹ ਹੁੰਦਾ ਕਿ ਵੀ ਜਿਹੜੇ ਰਿਪਬਲਿਕਨ ਲਾਈਨ ਹੈ ਉਹਨਾਂ ਦੀਆਂ ਕੁਝ ਪਾਲਿਸੀਜ਼ ਜਿਹੜੀਆਂ ਨੇ ਉਹ ਬਹੁਤ ਵਾਰ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਨੇ ਉਹਨਾਂ ਨੂੰ ਸੂਟ ਨਹੀਂ ਕਰਦੀਆਂ। ਉਹ ਇਸ ਲਈ ਉਹ ਇੰਗਲੈਂਡ ਦੇ ਵਿੱਚ ਲੇਬਰ ਸੀ, ਅਮਰੀਕਾ 'ਚ ਡੈਮੋਕਰੈਟ ਜਾਂ ਕੈਨੇਡਾ ਦੇ ਵਿੱਚ ਲਿਬਰਲ ਜਾਂ NDP ਕੰਜ਼ਰਵੇਟਿਵਸ ਤੋਂ ਦੂਰ ਹੀ ਰਹੇ। ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਇਹਨਾਂ ਮੁਲਕਾਂ ਦਾ ਪੋਲੀਟੀਕਲ ਹਿਸਟਰੀ ਦੇਖੋ ਤੇ ਜਿਹੜੇ ਅਨਪੋਪੂਲਰ ਡਿਸੀਜਨ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਆਊਟ ਆਫ ਬਾਕਸ ਡਿਸੀਜਨ ਕਿਹਾ ਜਾਂਦਾ ਹੈ ਉਹ ਕੰਜ਼ਰਵੇਟਿਵ ਹੀ ਲੈਂਦੇ ਨੇ ਜਾਂ ਅਮਰੀਕਾ 'ਚ ਰਿਪਬਲਿਕਨ ਹੀ ਲੈਂਦੇ ਨੇ। ਔਰ ਸਾਨੂੰ ਵੀ ਇਹ ਲੱਗਦਾ ਕਿ ਭਾਈ ਕਿਉਂਕਿ ਡੈਮੋਕਰੈਟ ਤਾਂ ਬਹੁਤ ਸਾਰੇ ਜਿਹੜੇ ਨੇ ਜਾਂ ਲਿਬਰਲ ਉਹਨਾਂ ਦੇ ਲਈ ਤਾਂ ਉਹ ਗਾਂਧੀ ਮਾਡਲ ਤੇ ਦੂਜਾ ਤੀਜਾ ਜੋ ਉਹਨਾਂ ਨੂੰ ਮਿਸ ਇਨਫੋਰਮੇਸ਼ਨ ਉੱਥੋਂ ਫੀਡ ਕੀਤੀ ਹੋਈ ਹੈ ਉਹਨਾਂ ਦੇ ਲਈ। ਔਰ ਇਹੀ ਕਾਰਨ ਹੈ ਈਵਨ ਅਫਰੀਕਨ ਅਮਰੀਕਨ ਵੱਡਾ ਲੀਡਰ ਮਾਰਟਨ ਲੂਥਰ ਕਿੰਗ ਜਿਹਨੇ ਇੱਕ ਵੱਡੀ ਲੀਡ ਦਿੱਤੀ ਅਮਰੀਕਾ ਦੇ ਵਿੱਚ ਜਦੋਂ 60s ਦੇ ਵਿੱਚ ਜਿਹੜਾ ਮਾਰਟਨ ਲੂਥਰ ਕਿੰਗ ਨੇ ਪੂਰੀ ਉਹ ਸਿਵਲ ਲਿਬਰਟੀ ਮੂਵਮੈਂਟ ਨੂੰ ਲੀਡ ਕੀਤਾ। ਹਾਲਾਂ ਉਹਦੇ ਬਿਹਾਈਂਡ ਤਾਕਤ ਜਿਹੜੀ ਹੈ ਉਹ ਮੈਲਕਮ ਐਕਸ ਵਰਗੇ ਜਿਹੜੇ ਰੈਵੋਲੂਸ਼ਨਰੀ ਸੀ ਉਹਨਾਂ ਦੀ ਵੀ ਸੀ ਲੇਕਿਨ ਮਿਲੀਅਨ ਮੈਨ ਮਾਰਚ ਔਰ ਆਈ ਹੈਵ ਏ ਡਰੀਮ ਦੇ ਥੱਲੇ ਲੀਡ ਕੀਤਾ। ਦੋਨਾਂ ਹੀ ਬਾਅਦ ਜਿਹੜਾ ਮਾਰਟਨ ਲੂਥਰ ਕਿੰਗ ਦਾ ਵੀ ਮਰਡਰ ਹੋਇਆ, ਮੈਲਕਮ ਐਕਸ ਦਾ ਵੀ ਹੋਇਆ। ਪਰ ਤੁਹਾਨੂੰ ਮਾਰਟਨ ਲੂਥਰ ਕਿੰਗ PhD ਸੀ, ਵੈਲ ਰੈਡ, ਹਾਲਾਂ ਕ੍ਰਿਸਚਨ ਪਾਦਰੀ ਵਾਲਾ ਰੋਲ ਸੀ। ਲੇਕਿਨ ਅੱਜ ਵੀ ਇੱਕ ਵੱਡੇ ਜਿਹੜੇ ਅਫਰੀਕਨ ਅਮਰੀਕਨ ਜਿਨ੍ਹਾਂ ਨੂੰ ਗਾਂਧੀ ਕਿੰਨਾ ਵੱਡਾ ਰੇਸਿਸਟ ਸੀ, ਸਾਊਥ ਅਫਰੀਕਾ 'ਚ ਉਹਦਾ ਕੀ ਰੋਲ ਸੀ, ਉਹ ਮਾਰਟਨ ਲੂਥਰ ਕਿੰਗ ਦੀਆਂ ਅੱਖਾਂ ਨਾਲ ਗਾਂਧੀ ਨੂੰ ਦੇਖਣਗੇ ਜਿਹਦੇ 'ਚ ਕਿ ਉਹਨੇ ਕਿਹਾ ਜੀ ਕਿ ਮੇਰੀ ਜਿਹੜੀ ਪ੍ਰੇਰਨਾ ਹੈ ਸਿਵਲ ਲਿਬਰਟੀ ਦੀ ਗਾਂਧੀ ਤੋਂ ਆਈ। ਹੁਣ ਜੇ ਇਸ ਲੈਵਲ ਦੇ ਲੋਕ ਟਪਲਾ ਖਾ ਸਕਦੇ ਨੇ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਨੈਰੇਟਿਵ ਹੁੰਦਾ ਉਹਦੀ ਕਿੰਨੀ ਤਾਕਤ ਹੁੰਦੀ ਹੈ। ਬਿਲਕੁਲ ਪੋਸਟ 47 ਗਾਂਧੀ ਨੂੰ ਪਹਿਲਾਂ ਤਾਂ ਬ੍ਰਿਟਿਸ਼ਰਸ ਨੇ ਵੀ ਉਭਾਰਿਆ ਉਹਨੂੰ ਕਿਉਂਕਿ ਉਹਨਾਂ ਨੂੰ ਗਾਂਧੀ ਸੂਟ ਕਰਦਾ ਸੀ। ਉਹਨਾਂ ਦੇ ਲਈ ਈਵਨ ਵਿਦਨ ਕਾਂਗਰਸ ਵੀ ਸੁਭਾਸ਼ ਚੰਦਰ ਬੋਸ ਵਰਗੇ ਲੋਕ ਜਾਂ ਅਦਰਵਾਈਜ਼ ਜਿਹੜੇ ਮੋਰ ਬ੍ਰਿਲੀਅੰਟ ਸੀ ਔਰ ਮੋਰ ਓਨੈਸਟ ਸੀ ਆਪਣੇ ਲੋਕਾਂ ਦੇ ਨਾਲ ਉਹ ਸੂਟ ਨਹੀਂ ਸੀ ਕਰਦੇ। ਪੋਸਟ 47 ਤੇ ਫਿਰ ਨਹਿਰੂਵੀਅਨ ਪੀਰੀਅਡ ਆ ਗਿਆ, ਇਹਨਾਂ ਦੇ ਕੋਲ ਹਕੂਮਤ ਆਈ, ਇਹਨਾਂ ਨੇ ਪੂਰਾ ਗੁੱਡਾ ਬੰਨਿਆ ਕਿਵੇਂ ਮਿਲੀਅਨਸ ਆਫ ਡਾਲਰ ਖਰਚ ਕੇ ਗਾਂਧੀ ਫਿਲਮ ਬਣਾਈ ਜਿਸ ਫਿਲਮ ਨੇ ਅੱਧਿਆਂ ਨੂੰ ਜਿਹੜਾ ਦੁਨੀਆ 'ਚ ਦੱਸਿਆ ਵੀ ਗਾਂਧੀ ਤਾਂ ਜਿਵੇਂ ਬੁੱਧਾ ਔਰ ਤੋਂ ਬਾਅਦ ਅਹਿੰਸਾ ਦਾ ਸਭ ਤੋਂ ਵੱਡਾ ਅਪੋਸਟਲ ਹੈ, ਨਾਨ ਵਾਇਲੈਂਸ ਦਾ ਅਵਤਾਰ ਪੈਦਾ ਹੋਇਆ। ਸੋ ਇਹੀ ਕਾਰਨ ਹੈ ਕਿ ਇੱਕ ਵੱਡਾ ਤਬਕਾ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ
ਇਹ ਤਾਂ ਬਾਅਦ ਦੇ ਵਿੱਚ ਜਦੋਂ ਕੋਈ ਉਹਦੀਆਂ ਕਮਜ਼ੋਰੀਆਂ ਦੀ ਗੱਲ, ਉਸ ਦਾ ਸੈਕਸ਼ੁਅਲੀ ਪਰਵਰਟ ਹੋਣਾ, ਉਹਦਾ ਰੇਸਿਸਟ ਹੋਣਾ, ਉਹਦਾ ਐਂਟਾਈ ਬਲੈਕ ਹੋਣਾ ਜਾਂ ਦੂਜਾ, ਇਹ ਜਿਹੜੇ ਕੱਢ ਕੇ ਲਿਆਉਂਦੇ ਨੇ ਉਹ ਨੈਰੇਟਿਵ ਜਾਂਦਾ ਨਹੀਂ ਹੈ ਦੂਰ ਤੱਕ। ਇੱਕ ਤਬਕੇ 'ਚ ਚੈਲੰਜ ਤਾਂ ਹੋਇਆ, ਲੇਕਿਨ ਅੱਜ ਵੀ ਨੈਰੇਟਿਵ ਉਹੀ ਹੈ, ਲੈਂਡ ਆਫ ਗਾਂਧੀ, ਲੈਂਡ ਆਫ ਬੁੱਧਾ, ਲੈਂਡ ਆਫ ਪੀਸ, ਫਲਾਣਾ ਢਿਮਕਾ, ਇਹ ਸਾਰੇ ਦੇ ਨਾਲ ਹੀ। ਸੋ ਇਸ ਸਾਰੇ ਕੌਨਟੈਕਸਟ ਦੇ ਵਿੱਚ ਜਿਹੜਾ ਹੁਣ ਚਰਚਲ ਹੈ, ਚਰਚਲ ਕੰਜ਼ਰਵੇਟਿਵ ਸੀ, ਰੇਸਿਸਟ ਵੀ ਸੀ, ਪਰ ਗਾਂਧੀ ਬਾਰੇ ਉਹਨੂੰ ਕਦੇ ਕੋਈ ਭੁਲੇਖਾ ਨਹੀਂ ਸੀ। ਉਹਨੇ ਉਸ ਨੂੰ ਹਮੇਸ਼ਾ ਇੱਕ ਹਿਪੋਕਰਾਈਟ, ਹਾਫ ਨੇਕਡ ਫਕੀਰ, ਝੂਠਾ ਬੰਦਾ। ਔਰ ਇਸੇ ਤਰ੍ਹਾਂ ਈਵਨ ਲਾਰਡ ਵਾਵਲ ਜਿਹੜਾ ਵਾਇਸਰਾਏ ਸੀ ਉਸ ਵੇਲੇ ਇੱਕ ਜ਼ਮਾਨੇ 'ਚ ਇੰਡੀਆ ਦਾ, ਉਹਨੇ ਕਿਹਾ ਵੀ ਆਈ ਡੋਂਟ ਨੋ ਵਾਈ ਪੀਪਲ ਕਾਲ ਹਿਮ ਏ ਮਹਾਤਮਾ, ਹੀ ਇਜ਼ ਏ ਸ਼ਰੂਡ ਪੋਲੀਟੀਸ਼ੀਅਨ। ਹੁਣ ਇਹ ਇਸ ਲੈਵਲ ਦੇ ਬੰਦੇ ਹੀ ਜਿਹੜੇ ਨੇ ਉਹ ਸਮਝ ਸਕਦੇ ਨੇ, ਅਦਰਵਾਈਜ਼ ਜਿਹੜੇ ਉਹਨਾਂ ਦੇ ਲੇਬਰ ਔਰ ਦੂਜੇ ਤੀਜੇ, ਉਹ ਤਾਂ ਇੰਗਲੈਂਡ ਤੋਂ ਜਾਂਦੇ ਸੀ ਮਿਲਣ ਗਾਂਧੀ ਦੇ ਸਾਬਰਮਤੀ ਆਸ਼ਰਮ 'ਚ, ਔਰ ਦੂਸਰੇ ਕਿੰਨੇ ਗੋਰੇ ਵੀ ਜਿਹੜੇ ਨੇ ਉਹ ਉਸ ਦੇ دیਵਾਨੇ ਹੋਏ ਸੀ ਉਹਨਾਂ ਜ਼ਮਾਨਿਆਂ 'ਚ। ਹਾਲਾਂ ਬ੍ਰਿਟਿਸ਼ ਰੂਲਰਸ ਨੂੰ ਸੂਟ ਕਰਦਾ ਸੀ ਗਾਂਧੀ ਦਾ ਰੋਲ। ਇਹ ਮੈਂ ਇਸ ਲਈ ਕਹਿ ਰਿਹਾ ਵੀ ਜਦੋਂ ਅਸੀਂ ਅੱਜ ਦੇ ਕੌਨਟੈਕਸਟ ਦੇ ਵਿੱਚ ਇਸ ਸਾਰੇ ਇਸ਼ੂ ਦੀ ਇੰਪੋਰਟੈਂਸ ਦੇਖਦੇ ਹਾਂ ਕਿ ਇੰਡੀਆ ਨੂੰ ਸਮਝਣਾ, ਜਿਵੇਂ ਪੀਟਰ ਨਵੈਰੋ ਜਿਹੜੇ ਐਡਵਾਈਜ਼ਰ ਨੇ ਟਰੰਪ ਦੇ, ਜਦੋਂ ਉਹ ਇਹ ਕਹਿੰਦੇ ਨੇ ਕਿ ਭਾਈ ਇਹ ਜਿਹੜੇ ਇੰਡੀਅਨ ਬ੍ਰਾਹਮਣ ਨੇ ਉਹਨਾਂ ਨੇ ਪ੍ਰੋਫਿਟ ਚੱਕਿਆ ਸਾਰਾ, ਉਹ ਜਿਹੜਾ ਉਹ ਫਾਇਦਾ ਲਿਆ ਹੈ ਰੂਸ ਦੇ ਨਾਲ, ਉਹ ਜਿਹੜਾ ਡੀਲ ਕਰੂਡ ਆਇਲ ਬਾਏ ਕਰਦੇ ਨੇ ਪ੍ਰੋਸੈਸ ਦਾ। ਹੁਣ ਇਹ ਕੋਈ ਡੈਮੋਕ੍ਰੇਟ ਨਹੀਂ ਕਹਿ ਸਕਦਾ ਕਦੇ ਵੀ ਕਿ ਵੀ ਇਹ ਬ੍ਰਾਹਮਨਸ, ਹਾਲਾਂ ਉਹ ਬੋਸਟਨ ਬ੍ਰਾਹਮਨਸ ਜਾਂ ਜੋ ਵੀ ਐਲੀਟ ਕਲਾਸ ਵਾਲੀ ਇਸ਼ਾਰਾ ਹੈ, ਲੇਕਿਨ ਇਹ ਉਹੀ ਕਹਿ ਸਕਦਾ। ਹੁਣ ਇਸੇ ਤਰ੍ਹਾਂ ਜੇ ਟਰੰਪ ਨੇ ਇਸ ਹੱਦ ਤੱਕ ਜਾ ਕੇ ਕਿਹਾ ਕਿ ਇੰਡੀਆ ਜਿਹੜਾ ਇਹ ਡੈਡ ਇਕੋਨਮੀ ਹੈ, ਹੁਣ ਇਹ 2 ਮਹੀਨੇ ਦੇ ਵਿੱਚ ਦੀਆਂ ਸਟੇਟਮੈਂਟਾਂ ਨੇ, ਇਹਦਾ ਮਤਲਬ ਇਹ ਹੈ ਵੀ ਇਹ ਇਨਸਾਈਡ ਹੈ। ਜਦੋਂ ਇਹ ਦੇਖਦੇ ਨੇ ਕਿ ਜੀ ਇੰਡੀਆ ਤਾਂ ਆਪਣਾ ਆਪ ਨੂੰ ਪ੍ਰੋਜੈਕਟ ਕਰ ਰਿਹਾ ਜੀ ਅਸੀਂ ਚੌਥੀ ਵੱਡੀ ਇਕੋਨਮੀ, ਉਹਨਾਂ ਨੇ ਇਟਸ ਏ ਡੈਡ ਇਕੋਨਮੀ। ਇਹਦੇ ਨਾਲ ਹੀ ਜਦੋਂ ਟਰੰਪ ਮੋਦੀ ਨੂੰ ਬੇਸ਼ੱਕ ਪਰਸਨਲੀ ਉਹਨੂੰ ਤਾਂ ਗ੍ਰੇਟ ਲੀਡਰ ਔਰ ਮਾਈ ਫਰੈਂਡ ਤੇ ਦੂਜਾ ਤੀਜਾ, ਲੇਕਿਨ ਉਹਨਾਂ ਨੇ ਜਿਹੜਾ ਇੰਡੀਆ ਦੀ ਹਕੀਕਤ ਨੂੰ, ਉਹਨਾਂ ਦੇ ਐਡਵਾਈਜ਼ਰਸ ਨੇ, ਉਹਨਾਂ ਦੀ ਜਿਹੜੀ ਟ੍ਰੇਡ ਪਾਲਿਸੀ ਬਣਾਉਣ ਵਾਲੇ ਨੇ, ਉਹਨਾਂ ਨੇ ਚੰਗੀ ਤਰ੍ਹਾਂ ਸਮਝ ਲਿਆ। ਇਸ ਲਈ ਇਹਨਾਂ ਲਗਭਗ 6 ਮਹੀਨਿਆਂ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਨੇ ਝਟਕੇ ਦਿੱਤੇ। ਔਰ ਜਦੋਂ ਗੋਡਿਆਂ ਭਰਨੇ ਲੈ ਆਂਦਾ ਇਨਸਾਈਡ, ਹੁਣ ਤਾਂ ਇਹ ਵੀ ਸਾਹਮਣੇ ਆਇਆ ਕਿ ਗੋਲਫ ਖੇਡਦੇ ਆ 10 ਮਿੰਟ ਦੀ ਮੀਟਿੰਗ ਕਿਹਦੇ ਨਾਲ ਕੀਤੀ, ਇੰਡੀਆ ਨੇ ਕਿੰਨੀਆਂ ਲੌਬਿੰਗ ਫਰਮਸ ਹਾਇਰ ਕੀਤੀਆਂ ਇਸ ਪੀਰੀਅਡ 'ਚ, ਕਿੰਨੇ ਮਿਲੀਅਨ ਦੇ ਕੇ, ਕਿਹਨਾਂ ਰਾਹੀਂ ਬੈਕਡੋਰ ਡਿਪਲੋਮੇਸੀ। ਔਰ ਉਹਦੇ 'ਚ ਜ਼ਾਹਰ ਹੈ ਵੀ ਟਰੰਪ ਨੇ ਵੀ ਟਵੀਟ ਕਰ ਦਿੱਤਾ ਕਿ ਮਾਈ ਬੈਸਟ ਫਰੈਂਡ ਮੋਦੀ, ਮੈਂ ਜਿਹੜਾ ਉਹ ਇੰਡੀਆ ਕੁਛ ਗਲਤ ਕੰਮ ਕਰ ਰਿਹਾ ਇਸ ਲਈ ਹੈ, ਅਦਰਵਾਈਜ਼ ਤਾਂ ਮੈਂ ਜਿਹੜਾ ਉਹ ਮੇਰਾ ਦੋਸਤ ਹੈ ਔਰ ਇੰਡੀਆ ਗ੍ਰੇਟ ਕੰਟਰੀ ਹੈ। ਫਿਰ ਹੁਣ ਐਂਬੈਸਡਰ ਡੈਜ਼ਿਗਨੇਟ, ਆਲਮੋਸਟ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ, ਸਰਜੀਓ ਗੌਰ ਜੀ, ਉਹਨਾਂ ਨੇ ਵੀ ਜਦੋਂ ਇਹ ਕਿਹਾ ਕਿ ਜੀ ਦੇਖੋ ਅਸੀਂ, ਮੇਰਾ ਇਹ ਰੋਲ ਹੋਏਗਾ ਉੱਥੇ ਜਾ ਕੇ ਅਸੀਂ ਕੁਆਡ ਵਾਲੀ ਮੀਟਿੰਗ ਵੀ ਦੇਖਾਂਗੇ ਔਰ ਅਸੀਂ ਇੰਡੀਆ ਦੇ ਨਾਲ ਜਿਹੜਾ ਟੈਕਨੋਲੋਜੀ, ਡਿਫੈਂਸ, ਇਕਵਿਪਮੈਂਟ, ਪਾਰਟਨਰਸ਼ਿਪ, ਦੇਖੋ ਅਸੀਂ ਤਾਂ ਕਮਾਂਡ ਦਾ ਨਾਮ ਵੀ ਜਿਹੜਾ ਸਮੁੰਦਰੀ ਹੈ ਉਹਨੂੰ ਇੰਡੋ ਪੈਸੀਫਿਕ ਜਾਂ ਦੂਜਾ ਰੱਖਿਆ, ਅਤੇ ਉੱਥੇ ਗੋਦੀ ਮੀਡੀਆ ਉਛਲ ਕੇ ਉਹਨਾਂ ਦੀਆਂ 3-3 ਫੁੱਟੀਆਂ ਐਂਕਰਾਂ 10-10 फुट, मोदी जीत गया, ट्रंप को झुकना पड़ा, अब मोदी जी महान और अब फलाना। पर हुण जदों मिक्सड सिग्नल, और उन्होंने ईवन द हिंदू अखबार ने एडिटोरीअल इहदे ते लिखिया डबल स्पीक, कि अमरीका जिहड़ा है वो डबल स्पीक कर रहा है, डबल स्पीक ऑन द ट्रंप एडमिनिस्ट्रेशनस एक्शनस इन इंडिया। तो अंग्रेजी का शब्द भी तुसी इक्को वेले एक गल तारीफ भी कर रहे हो, जुत्तियां भी मार रहे हो। पर मैं, मेरे माइंड 'ਚ आ ਰਿਹਾ ਸੀ, ਅਸੀਂ ਜਦੋਂ ਇੰਡੀਆ ਨੂੰ ਰੈਫਰ ਕਰਦੇ ਹਾਂ, ਕਾਊਂਟਰ ਵਾਈਟ ਪੇਪਰ ਪਹਿਲਾਂ ਜਾਰੀ ਕੀਤਾ ਹੈ ਜਿਹੜਾ ਇੰਡੀਅਨ ਸਟੇਟ ਨੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਕੀਤਾ ਸੀ, ਤਾਂ ਉਹਦੇ ਲਈ ਅਸੀਂ ਉਹਦੇ 'ਚ ਇੱਕ ਲਫ਼ਜ਼ ਅੰਗਰੇਜ਼ੀ ਦਾ ਇਸਤੇਮਾਲ ਸੀ ਕੀਤਾ ਸੀ, ਸੂਡੋ ਸਪੀਕ। ਡਬਲ ਸਪੀਕ ਸਮਝ ਆ ਸਕਦਾ ਹੈ ਕਿ ਵੀ ਤੁਸੀਂ ਇਹ ਵੀ ਕਹਿ ਰਹੇ ਹੋ, ਤੁਸੀਂ ਉਹ ਵੀ ਕਹਿ ਰਹੇ ਹੋ, ਔਰ ਉਹਨੂੰ ਤੁਸੀਂ ਕੰਟੈਕਚੁਅਲਾਈਜ਼ ਕਰ ਸਕਦੇ ਹੋ ਕਿ ਕਿਸ ਕੌਨਟੈਕਸਟ, ਕਿਸ ਪ੍ਰਸੰਗ ਦੇ ਵਿੱਚ ਕਹਿ ਰਹੇ ਹੋ। ਪਰ ਅਸੀਂ ਕਿਹਾ ਵੀ ਇੰਡੀਆ ਜਿਹੜਾ ਹੈ ਉਹ ਤਾਂ ਸੂਡੋ ਸਪੀਕ ਹੈ, ਕਿ ਕੂੜ ਦੇ ਉੱਤੇ ਮਬਨੀ ਹੈ, ਤੇ ਦਾਵਾ ਕਰੋ ਕਿ ਸਤਿਅਮੇਵ ਜਾਇਤੇ, ਕਿ ਸੱਤ ਦੀ ਜਿੱਤ ਹੁੰਦੀ ਹੈ,
ਪਰ ਵਰਤਾਰਾ ਤੁਹਾਡਾ ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਔਰ ਮੈਨੂੰ ਨਹੀਂ ਲੱਗਦਾ ਕਿ ਵੀ ਟਰੰਪ ਨੇ ਜਾਂ ਉਹਨਾਂ ਦੇ ਨੋਮੀਨੀਜ਼ ਨੇ ਔਰ ਇਸ ਕਨਫਰਮੇਸ਼ਨ ਹੀਅਰਿੰਗ ਦੇ ਦੌਰਾਨ ਉਹਨਾਂ ਨੇ ਕੋਈ ਗੱਲ ਗਲਤ, ਕੋਈ ਵੀ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਵਾਲਾ ਮੁਲਕ ਬਣਿਆ ਹੈ। ਭਾਰਤ ਨਾਲ ਕੌਣ ਨਹੀਂ ਚਾਹੇਗਾ ਅਮਰੀਕਾ ਦੇ, ਪਰ ਅਮਰੀਕਾ ਦੀਆਂ ਟਰਮਸ ਦੇ। ਔਰ ਉਸ ਦਾ ਅਸੀਂ ਇਹ ਸਬੂਤ ਦੇਖਦੇ ਹਾਂ ਕਿ ਜਦੋਂ ਸਰਜੀਓ ਗੌਰ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਦੇ ਸਵਾਲ ਚੱਲ ਰਹੇ ਨੇ, ਜਿਵੇਂ ਕੱਲ੍ਹ ਵਾਲੇ 'ਚ ਅਸੀਂ ਡਿਸਕਸ ਕੀਤਾ ਸੀ, ਨਬਰਾਸਕਾ ਦੇ ਸੈਨੇਟਰ ਨੇ ਜਦੋਂ ਉਹਨੂੰ ਪੁੱਛਿਆ ਕਿ ਐਗਰੀਕਲਚਰ ਸੈਕਟਰ ਔਰ ਦੂਸਰਿਆਂ ਦਾ ਕੀ ਬਣਿਆ ਟ੍ਰੇਡ ਡੀਲ 'ਚ, ਕਿਉਂਕਿ ਨਬਰਾਸਕਾ ਦੇ ਆਪਣੇ ਐਗਰੀਕਲਚਰ ਉਹਨਾਂ ਦੀ ਫਾਰਮਰ ਲੌਬੀ ਹੈ, ਉਹਨੇ ਕਿਹਾ ਜੀ ਬਿਲਕੁਲ ਅਸੀਂ 1 ਬਾਈ 1 ਹਰ ਆਈਟਮ ਦੇ ਉੱਤੇ ਕਰ ਰਹੇ ਹਾਂ ਔਰ ਟ੍ਰੇਡ ਡੀਲ ਦੇ ਵਿੱਚ ਉਹਦਾ ਰੋਲ ਹੋਏਗਾ। ਹੁਣ ਅੱਜ ਸਰਜੀਓ ਗੌਰ ਨੇ ਕਿਹਾ ਐਂਡਿੰਗ ਇੰਡੀਆਜ਼ ਰਸ਼ੀਅਨ ਆਇਲ ਇੰਪੋਰਟਸ is top priority, says US envoy designate Sergio Gore. और trade deal only once India ends Russian oil imports, says US Commerce Secretary. ਹੁਣ ਇਹ ਦੋਨਾਂ ਦੇ ਤੁਸੀਂ ਜੇ ਬਿਆਨ ਦੇਖੋ ਕਿ ਵੀ ਸਰਜੀਓ ਗੌਰ ਕਨਫਰਮੇਸ਼ਨ ਹੀਅਰਿੰਗ 'ਚ ਕਹਿ ਰਿਹਾ ਕਿ ਵੀ ਸਾਡੇ ਲਈ ਮੇਰੇ ਲਈ ਜਿਹੜੀ ਐਂਬੈਸਡਰ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਸਰਜੀਓ ਗੌਰ ਇਕੱਲਾ ਇੰਡੀਆ ਦਾ ਐਂਬੈਸਡਰ ਨਹੀਂ ਹੈ, ਇਹ ਸਪੈਸ਼ਲ ਐਨਵੋਏ ਦੂਤ ਹੈ ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ ਦਾ ਵੀ। ਇਹਦਾ ਮਤਲਬ ਹੈ ਕਿ ਵੱਡਾ ਦਾਇਰਾ ਦੂਤ ਸਿੱਧਾ ਟਰੰਪ ਨੂੰ ਜਵਾਬਦੇਹ ਹੈ, ਨਾਟ ਗੋਇੰਗ ਥਰੂ ਦਾ ਸੈਕਟਰੀ ਆਫ ਸਟੇਟ ਮਹਿਕਮਾ। ਹੁਣ ਔਰ ਨਾਲ ਦੀ ਨਾਲ ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਰੂਸ ਤੋਂ ਤੇਲ ਖਰੀਦਣਾ ਬੰਦ ਕਰਵਾਉਣਾ ਇਹ ਸਾਡੀ ਟੌਪ ਪ੍ਰਾਇੋਰਟੀ ਹੈ। ਪਰ ਨਾਲ ਹੀ ਉਹਨਾਂ ਦੇ ਜਿਹੜੇ ਦੂਸਰੇ ਨੇ ਕਮਰਸ ਸੈਕਟਰੀ, ਉਹਨਾਂ ਨੇ ਕਿਹਾ ਕਿ ਟ੍ਰੇਡ ਡੀਲ ਓਨਲੀ ਵਾਂਸ ਇੰਡੀਆ ਐਂਡਸ ਰਸ਼ੀਅਨ ਆਇਲ ਇੰਪੋਰਟਸ, ਵੀ ਉਦੋਂ ਹੀ ਟ੍ਰੇਡ ਡੀਲ ਹੋਏਗੀ ਜਦੋਂ ਭਾਰਤ ਜਿਹੜਾ ਹੈ ਰੂਸ ਦਾ ਤੋਂ ਤੇਲ ਖਰੀਦਣਾ ਬੰਦ ਕਰੇਗਾ। ਔਰ ਇਹਨੂੰ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਕੱਲ੍ਹ ਜਿਹੜਾ ਹੈ ਉਹ ਇੱਕ ਇੰਟਰਵਿਊ ਦਿੱਤਾ ਹੈ, ਉਹਨਾਂ ਨੇ ਫੌਕਸ ਨਿਊਜ਼ ਦੇ ਉੱਤੇ, ਫੌਕਸ ਐਂਡ ਫਰੈਂਡਸ, ਫਰਾਈਡੇ ਜਿਹੜਾ ਸਪਟੈਂਬਰ 12 ਜਿਹੜਾ ਉਹ ਡੇਟ ਲਾਈਨ ਹੈ, ਉਹਦੇ ਤੇ ਉਹਨਾਂ ਨੇ ਕਿਹਾ ਕਿ ਵੀ ਕਾਜ਼ਿਜ਼ ਏ ਰਿਫਟ ਵਿਦ ਇੰਡੀਆ, ਟਰੰਪ ਔਨ ਇੰਪੋਜ਼ਿੰਗ ਟੈਰਿਫਸ ਔਨ ਇੰਡੀਆ ਫॉर ਪਰਚੇਜ਼ਿੰਗ ਰਸ਼ੀਅਨ ਆਇਲ। ਔਰ ਇਸ ਇੰਟਰਵਿਊ ਦੇ ਦੌਰਾਨ ਉਹਦੇ 'ਚ ਉਹਨਾਂ ਨੇ ਕਿਹਾ ਲੁੱਕ ਇੰਡੀਆ, ਉਹਨੂੰ ਪੁੱਛਿਆ ਗਿਆ ਜੀ ਰੂਸ ਨੂੰ ਡਿਜ਼ਿਸਟ ਕਰਨ ਲਈ ਤੁਸੀਂ ਕੀ ਕਰ ਰਹੇ ਹੋ, ਉਹਨੇ ਕਿਹਾ ਲੁੱਕ, ਇਹ ਟਰੰਪ ਕਹਿ ਰਹੇ ਜਸਟ ਅੱਜ ਦਾ ਜਿਹੜਾ ਪਬਲਿਸ਼ ਹੋਇਆ, ਲੁੱਕ ਇੰਡੀਆ ਵਾਜ਼ ਦੇਅਰ ਬਿਗੈਸਟ ਕਸਟਮਰ, I put a 50% tariff on India because they are buying oil from Russia. ਤੇ ਸਭ ਤੋਂ ਵੱਡਾ ਕਲਾਇੰਟ ਤਾਂ ਇੰਡੀਆ ਹੈ ਰਸ਼ੀਆ ਦਾ, ਮੈਂ ਉਹਨਾਂ ਦੇ ਉੱਤੇ 50% ਟੈਰਿਫ ਠੋਕ ਕੇ, that is not an easy thing to do, ਇਹ ਸੌਖਾ ਨਹੀਂ ਸੀ ਕਰਨਾ, that is a big deal and it causes a rift with India। ਇਹਨੇ ਭਾਰਤ ਦੇ ਨਾਲ ਰਿਫਟ ਪੈਦਾ ਕੀਤੀ, ਪਰ ਮੈਂ ਕੀਤਾ ਔਰ ਮੈਂ ਇਹ ਕਰ ਰਿਹਾ। ਫਿਰ ਉਸ ਉਹਨਾਂ ਨੇ ਕਿਹਾ ਬਟ I have already done it, I have done a lot। ਔਰ ਫਿਰ ਉਹਨੇ ਯੂਰਪ ਵਾਲਿਆਂ ਨੂੰ ਕਿਹਾ ਐਂਡ ਰਿਮੈਂਬਰ ਦਿਸ ਇਜ਼ ਅ ਯੂਰਪ ਪ੍ਰੋਬਲਮ ਮਚ ਮੋਰ ਦੈਨ ਅਵਰ ਪ੍ਰੋਬਲਮ। ਹੁਣ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਯੂਰਪੀਅਨ ਯੂਨੀਅਨ ਨੂੰ ਟਰੰਪ ਨੇ ਟੈਲੀ ਕਾਨਫਰੰਸ ਦੇ ਵਿੱਚ ਸਪੈਸ਼ਲ ਜਾ ਕੇ ਕਿਹਾ ਵੀ ਇੰਡੀਆ 'ਤੇ 100% ਟੈਰਿਫ ਲਾਓ ਕਿਉਂਕਿ ਇਹ ਰਸ਼ੀਅਨ ਆਇਲ ਬਾਇ ਕਰ ਰਿਹਾ। ਔਰ ਯੂਰਪ ਵਾਲਿਆਂ ਨੂੰ ਕਿਹਾ ਉਹਨਾਂ ਨੇ ਕਿ ਭਾਈ ਤੁਸੀਂ ਜਿਹੜਾ ਆਪਣਾ ਰੋਲ ਅਦਾ ਕਰੋ। ਹੁਣ ਇਸ ਸਾਰੇ ਦੇ ਨੂੰ ਦੇਖਦੇ ਹਾਂ, ਈਵਨ ਇਹਨਾਂ ਦੇ ਆਪਣੇ ਮੀਡੀਆ 'ਚ ਵੀ ਜਿਹੜੇ ਲੋਕ ਸੈਂਸੀਬਲ ਨੇ, ਔਰ ਇੱਕ ਜਿਹੜਾ ਡੀਟੇਲਡ ਆਰਟੀਕਲ ਇਹਨਾਂ ਦੀ ਪ੍ਰਮੁੱਖ ਵੀਕਲੀ ਦੇ ਵਿੱਚ ਛਪਿਆ, ਮੁਕਲ ਕੈਸਾਵਨ ਦਾ ਲਿਖਿਆ ਹੋਇਆ ਜ਼ਾਹਰ ਹੈ ਹਿੰਦੂ ਸੱਜਣ ਨੇ, ਉਹਦੇ 'ਚ ਉਹਨਾਂ ਨੇ ਹੈਡਲਾਈਨ ਹੀ ਉਹਦੀ ਹੈ ਕਿ ਬਲਾਈਂਡ ਸਾਈਡਡ ਬਾਈ ਟਰੰਪ, ਮੋਦੀ ਇਜ਼ ਲਰਨਿੰਗ ਹਾਰਡ ਲੈਸਨਸ ਅਬਾਊਟ ਇੰਡੀਆਜ਼ ਪਲੇਸ ਇਨ ਦਾ ਨਿਊ ਵਰਲਡ ਆਰਡਰ। ਹੁਣ ਬਲਾਈਂਡ ਸਾਈਡਡ ਹੁੰਦਾ ਕਿ ਵੀ ਐਸਾ ਹਮਲਾ ਹੋਣਾ ਜਿਹੜਾ ਤੁਸੀਂ ਆਸ ਹੀ ਨਹੀਂ ਕਰ ਸਕਦੇ, ਵੀ ਤੁਸੀਂ ਕਹੀ ਜਾਓ ਅਬ ਕੀ ਬਾਰ ਟਰੰਪ ਸਰਕਾਰ ਫਲਾਣਾ, ਤੇ ਐਨ ਸਿਰ ਦੇ ਵਿੱਚ ਆ ਕੇ ਵੱਜਾ ਮੋਟਾ ਡੰਡਾ ਤੇ ਚਿੱਤ ਕਰਕੇ ਰੱਖਤਾ ਕਿ ਵੀ ਉਹ ਹੁਣ ਬਲਾਈਂਡ ਸਾਈਡ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਇਹਨਾਂ ਗੱਲਾਂ ਦੇ ਉੱਤੇ ਇੱਧਰਲੀਆਂ ਉੱਧਰਲੀਆਂ ਵੱਲ ਨਾ ਦੇਖੋ, ਤੁਸੀਂ ਇਹ ਦੇਖੋ ਵੀ ਤੁਹਾਡੀ ਔਕਾਤ ਕੀ ਹੈ। ਔਰ ਉਹਨੇ ਬਿਲਕੁਲ ਠੀਕ ਕਿਹਾ ਕਿ ਵੈਸਟਰਨ ਮੁਲਕਾਂ ਲਈ ਜੈਨਰ ਔਰ ਅਮਰੀਕਾ ਲਈ ਪਾਰਟੀਕੂਲਰ ਕੋਈ ਪਾਰਟਨਰ ਨਹੀਂ ਹੈ, ਯੂ ਆਰ ਏ ਕਲਾਇੰਟ, ਤੁਸੀਂ ਤੁਹਾਡੀ ਹਸਤੀ ਕਲਾਇੰਟ ਵਾਲੀ ਹੈ। ਜਿੰਨੀ ਦੇਰ ਤੱਕ ਤੁਸੀਂ ਉਹਨਾਂ ਨੂੰ ਮਫਾਦ ਦੇ ਰਹੇ ਹੋ, ਉਹਨਾਂ ਦੇ ਮਫਾਦ 'ਚ ਉਹ ਤੁਹਾਨੂੰ ਦੋਸਤ ਕਹਿਣਗੇ, ਯਾਰ ਕਹਿਣਗੇ। ਈਵਨ ਅਮਰੀਕਾ ਦੇ ਪਾਕਿਸਤਾਨ ਨਾਲ ਸੰਬੰਧ
ਆਪਣੇ ਆਪ 'ਚ ਇੱਕ ਉਦਾਹਰਣ ਹੈ ਕਿ ਕਿਸ ਲੈਵਲ ਦੇ ਉੱਤੇ ਜਾ ਕੇ ਪਾਕਿਸਤਾਨ ਜਿਹੜਾ ਬਗਦਾਦ ਪੈਕਟ ਦਾ ਹਿੱਸਾ ਸੀ, ਅਫਗਾਨਿਸਤਾਨ 'ਚ ਜਿਹੜਾ ਸੋਵੀਅਤ ਯੂਨੀਅਨ ਦਾ ਕਲੈਪਸ ਹੋਣਾ ਹੈ, ਉਹਦੇ 'ਚ ਸਭ ਤੋਂ ਵੱਡਾ ਰੋਲ ਜਿਹੜਾ ਹੈ ਉਹ ਪਾਕਿਸਤਾਨ ਦਾ ਹੈ, ਜਿੱਥੇ 1979 ਤੋਂ 1999 ਤੱਕ 10 ਸਾਲ ਸੋਵੀਅਤ ਯੂਨੀਅਨ ਦੇ ਖਿਲਾਫ ਲੜਾਈ, ਔਰ ਉਹਦੇ ਨਤੀਜਾ ਪਾਕਿਸਤਾਨ ਦੀਆਂ ਬਰੂਹਾਂ ਦੇ ਉੱਤੇ ਹੀ ਨਹੀਂ, ਉਹਨਾਂ ਦੇ ਅੰਦਰ ਦਹਿਸ਼ਤਗਰਦੀ ਆਈ। ਉਹੀ ਮਜ਼ਹਬ ਦੇ ਨਾਂ ਨੂੰ ਇਸਤੇਮਾਲ ਕਰਕੇ ਹੋਲੀ ਵਾਰੀਅਰਸ ਮੁਜਾਹਿਦੀਨ ਲੜਾਈ ਲੜੀ, ਫਿਰ ਕਿਵੇਂ ਉਹਨੂੰ ਡੰਪ ਕੀਤਾ। ਫਿਰ 9/11 ਤੋਂ ਬਾਅਦ 15-20 ਸਾਲ ਪਾਕਿਸਤਾਨ ਨੇ ਕਿੰਨੇ ਆਪਣੇ ਸਿਵਿਲੀਅਨ ਔਰ ਕਿਸ ਲੈਵਲ ਦਾ ਕੀਤਾ, ਉਹਨੂੰ ਫਿਰ ਜੇ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇਖੀਏ ਤੇ ਡੰਪ ਕੀਤਾ। ਹੁਣ ਜੇ ਇੰਡੀਆ ਨੂੰ ਸਬਕ ਸਿਖਾਉਣਾ ਜਾਂ ਦੂਜਾ ਤੇ ਪਾਕਿਸਤਾਨ ਨੂੰ ਅਗੇਨ ਜਿਹੜਾ ਹੈ ਉਹ ਸਪੈਸ਼ਲ ਦੋਸਤੀ ਦਾ। ਸੋ ਮਤਲਬ ਇਹ ਹੈ ਵੀ ਇਹਨਾਂ ਦੇ ਲਈ ਜਿਹੜਾ ਹੈ ਉਹ ਕਲਾਇੰਟ ਸਟੇਟਸ ਨੇ ਕੋਈ ਪਾਰਟਨਰਸ਼ਿਪ ਜਾਂ ਕੋਈ ਦੋਸਤੀ ਜਾਂ ਦੂਜੀ। ਉਹ ਮੋਦੀ ਤਾਂ ਸਮਝਦਾ ਸੀ ਕਿ ਸਾਡਾ ਜਿਹੜਾ ਸੂਡੋ ਸਪੀਕ ਕਰੈਕਟਰ ਹੈ, ਅਸੀਂ ਅਮਰੀਕਾ ਨੂੰ ਫਸਾ ਲਿਆ, ਇੱਥੇ ਹੁਣ ਯੋਗਾ ਵੀ ਕਰਨ ਲੱਗ ਗਏ, ਇੱਥੇ ਮੈਡੀਸਨ ਸਕੇਅਰ ਜਾਂ ਦੂਜੇ 'ਚ ਲੱਤਾਂ ਉੱਤੇ ਕੀਤੇ ਹੋਈਆਂ ਨੇ। ਔਰ ਦੂਜਾ, ਔਰ ਦੇਖੋ ਇੰਡੀਆ ਅਸੀਂ ਵਿਸ਼ਵ ਗੁਰੂ ਬਣ ਗਏ, ਉਹ ਮਦਰ ਆਫ ਆਲ ਡੈਮੋਕ੍ਰੇਸੀਜ਼ ਕਹਿਣ ਲੱਗ। ਹੁਣ ਤਾਂ ਇਹ ਵੀ ਕਹਿਣੋਂ ਹਟ ਗਏ ਸੀ ਕਿ ਤੁਸੀਂ ਗ੍ਰੇਟ ਡੈਮੋਕ੍ਰੇਸੀ ਹੋ, ਅਸੀਂ ਲਾਰਜੈਸਟ ਡੈਮੋਕ੍ਰੇਸੀ। ਜਦੋਂ G20 ਹੋਇਆ, ਜਿੰਨੇ ਬੋਰਡ ਸੀ ਮਦਰ ਆਫ ਆਲ ਡੈਮੋਕ੍ਰੇਸੀਜ਼, ਤੇ ਇਹਨਾਂ ਨੇ ਟਰੰਪ ਨੇ ਕਿਹਾ ਕਿ ਵੀ ਬਾਏ ਬਾਏ in the company of darkest, deepest China with dead economy, enjoy the prosperity. ਸੋ ਅਸੀਂ ਸਮਝਦੇ ਹਾਂ ਵੀ ਹਾਲ ਦੀ ਘੜੀ ਇਹ ਚੱਲ ਰਿਹਾ ਖੇਲ ਮੇਲਾ, ਔਰ ਇਨ ਦਾ ਐਂਡ ਦੇਖੋ ਇੱਕ ਗੱਲ ਰਹਿ ਕਿ ਵੀ ਅਲਟੀਮੇਟਲੀ ਜ਼ੋਰਾਵਰਾਂ ਦਾ ਹੀ 2700 ਹੁੰਦਾ ਹੈ, ਬੈਗਰਸ ਆਰ ਨੋ ਚੂਜ਼ਰਸ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਡ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।